ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਇ ਨਾਨਕ ਤਿਸ ਬਲਿਹਾਰਣੈ ਜਲ ਥਲ ਮਹੀਅਲ ਸੋਏ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਦੀਨ ਦਰਦ ਦੁਖ ਭੰਜਨਾ ਘਾਟ ਘਾਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਜਬ ਲਉ ਨਹੀਂ ਪਾਗ ਦਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁ ਧਾਇਓ ਕਬ ਘੋਰ ਸਮੁਦਰ ਮੈਂ ਬੂਡਤ ਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ
आप लेहो तुम कथा सुधारी। ਵਾਹਿਗੁਰੂ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਾਨੜਾ ਮਹੱਲਾ ਪੰਜਵਾ। ਘਰ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪ੍ਰਭ ਪੂਜੋ ਨਾਮ ਅਰਾਧ। ਗੁਰ ਸਤਿਗੁਰ ਚਰਨੀ ਲਾਗ। ਹਰ ਪਾਵਹੁ ਮਨ ਆਗਾਧ। ਜਗ ਜੀਤੋ ਹੋ ਗੁਰ ਕਿਰਪਾਦ। ਪ੍ਰਭ ਪੂਜੋ ਨਾਮ ਅਰਾਧ। ਗੁਰ ਸਤਿਗੁਰ ਚਰਨੀ ਲਾਗ। ਹਰ ਪਾਵਹੁ ਮਨ ਆਗਾਧ। ਜਗ ਜੀਤੋ ਹੋ ਗੁਰ ਕਿਰਪਾਦ। ਰਹਾਉ ਅਨੇਕ ਪੂਜਾ ਮੈਂ ਬਹੁ ਬਿਧ ਖੋਜੀ। ਸਾ ਪੂਜਾ ਜੇ ਹਰ ਭਾਵਾਸ। ਮਾਟੀ ਕੀ ਇਹ ਪੁੱਤਰੀ ਜੋਰੀ। ਕਿਆ ਇਹ ਕਰਮਕ ਮਾਸ। ਪ੍ਰਭ ਬਾਹ ਪਕਰ ਜਿਸ ਮਾਰਗ ਪਾਵਹੁ। ਸੋ ਤੁਧ ਜੰਤ ਮਿਲਾਸ। ਅਵਰ ਓਟ ਮੈਂ ਕੋਈ ਨਾ ਸੂਝੈ। ਇਕ ਹਰ ਕੀ ਓਟ ਮੈਂ ਆਸ। ਕਿਆ ਦੀਨ ਕਰੇ ਅਰਦਾਸ। ਜੋ ਸਭ ਘਟ ਪ੍ਰਭੂ ਨਿਵਾਸ। ਪ੍ਰਭ ਚਰਨਨ ਕੀ ਮਨ ਪਿਆਸ। ਜਨ ਨਾਨਕ ਦਾਸ ਕਹੀਤ ਹੈ ਤੁਮਰਾ। ਹਉ ਬਲ ਬਲ ਸਦ ਬਲ ਜਾਸ। ਪ੍ਰਭ ਚਰਨਨ ਕੀ ਮਨ ਪਿਆਸ। ਜਨ ਨਾਨਕ ਦਾਸ ਕਹੀਤ ਹੈ ਤੁਮਰਾ। ਹਉ ਬਲ ਬਲ ਸਦ ਬਲ ਜਾਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਜਿਵੇਂ ਅੰਮ੍ਰਿਤ ਵੇਲੇ ਤੋਂ ਪਾਵਨ ਗੁਰਬਾਣੀ ਦੇ ਜਾਪ ਗੁਰੂ ਕੀ ਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੀ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਪਾਵਨ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ ਹੈ, ਮਹਾਰਾਜ ਜਗਤ ਅੰਦਰ ਕੋਈ ਕਿਸੇ ਤਰ੍ਹਾਂ ਪ੍ਰਮਾਤਮਾ ਦਾ ਪੂਜਨ ਕਰਦਾ ਹੈ, ਕੋਈ ਕਿਸੇ ਢੰਗ ਦੇ ਨਾਲ ਪੂਜਨ ਕਰਦਾ ਹੈ। ਕਿਹੜੀ ਪੂਜਾ ਸਫਲੀ ਹੁੰਦੀ ਹੈ ਔਰ ਕਿਸ ਢੰਗ ਦੇ ਨਾਲ ਕਰਨੀ ਚਾਹੀਦੀ ਹੈ,
ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਬਖਸ਼ੋ, ਕਿਉਂਕਿ तमाम ਸੰਸਾਰ ਦੇ ਅੰਦਰ ਜੀਵ ਤਰ੍ਹਾਂ ਤਰ੍ਹਾਂ ਕਰਕੇ ਪੂਜਾ ਕਰਦੇ ਨੇ। ਹਿੰਦੂ ਮਤ ਅਨੁਸਾਰ 16 ਪ੍ਰਕਾਰ ਦੀ ਪੂਜਾ ਮੰਨੀ ਗਈ ਹੈ। ਹੋਰ ਜਿਤਨੇ ਵੀ ਸੰਸਾਰ ਦੇ तमाम ਧਰਮ ਹੈ, ਜਿਤਨੇ ਵੀ ਮਜ਼ਹਬ ਹਨ, ਵੱਖੋ ਵੱਖਰੇ ਮਤਾਂ ਮਤਾਂਤਰਾਂ ਅਨੁਸਾਰ ਪੂਜਾ ਕੀਤੀ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਉੱਤਮ ਪੂਜਾ ਦਾ ਇਹ ਰਸਤਾ ਦੱਸਿਆ ਹੈ, ਇਹ ਮਾਰਗ ਦਰਸਾਇਆ ਹੈ। ਇਹ ਪ੍ਰਾਣਾ ਤਾਰੇ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਥਾ ਕਰਨੀ, ਪਰਮਾਤਮਾ ਦੇ ਗੁਣ ਗਾਉਣੇ, ਕਿਉਂਕਿ ਪੂਜਾ ਜਿਹੜੀ ਹੈ ਨਾ, ਵਾਹਿਗੁਰੂ ਦੇ ਨਾਮ ਜਪੇ ਤੋਂ ਬਿਨਾਂ ਕੋਈ ਸਫਲੀ ਹੋ ਹੀ ਨਹੀਂ ਸਕਦੀ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੋਜਰੀ ਰਾਗ ਅੰਦਰ ਫਰਮਾਨ ਆਉਂਦਾ ਹੈ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਵੈ ਪੂਜ ਨਾ ਹੋਏ। ਨਾਮ ਤੋਂ ਬਿਨਾਂ ਕੋਈ ਪੂਜਾ ਸਫਲੀ ਹੋ ਹੀ ਨਹੀਂ ਸਕਦੀ, ਭਾਵੇਂ ਜਿਤਨਾ ਮਰਜ਼ੀ ਕੋਈ ਯਤਨ ਕਰ ਲਵੇ। ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਪਾਵਨ ਸ਼ਬਦ ਰਾਹੀਂ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਕਿੰਨਾ ਜੀਵਾਂ ਦੀ ਕੀਤੀ ਹੋਈ ਪੂਜਾ ਸਫਲੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਜਿਹੜੀ ਪਰਮਾਤਮਾ ਨੂੰ ਭਾ ਜਾਵੇ, ਪਰਮਾਤਮਾ ਨੂੰ ਉਹੋ ਹੀ ਪੂਜਾ ਭਾਉਂਦੀ ਹੈ ਜਿਸ ਵਿੱਚ ਪਰਮਾਤਮਾ ਦੀ ਸਿਫਤ ਹੋਵੇ, ਵਾਹਿਗੁਰੂ ਦੇ ਗੁਣ ਗਾਏ ਹੋਣ। ਇਹ ਨਹੀਂ ਹੈ ਕਿ ਐਵੇਂ ਪੱਥਰ ਅੱਗੇ ਰੱਖ ਕੇ ਪੂਜਾ ਕਰੀ ਜਾਵੇ ਜਾਂ ਫਿਰ ਫੁੱਲ ਆਦਿਕ ਚੜਾਈ ਜਾਵੇ, ਅਰਚਾ ਬੰਧਨ ਆਦਿ ਕਰੀ ਜਾਵੇ, ਡੰਡੇ ਵੱਲ ਲੰਮੇ ਪੈ ਕੇ ਬਾਰ-ਬਾਰ ਯਤਨ ਕਰੇ। ਹਿਰਦੇ ਦੇ ਅੰਦਰ ਹੰਕਾਰ ਹੈ, ਪਰਮਾਤਮਾ ਨੂੰ ਹਿਰਦਿਓਂ ਪਿਆਰ ਦੇ ਵਿੱਚ ਭੇਜ ਕੇ ਯਾਦ ਨਹੀਂ ਕਰਦਾ। ਐਸੇ ਜਿਤਨੇ ਵੀ ਸੰਸਾਰ ਦੇ ਅੰਦਰ ਯਤਨ ਕਰਦਾ, ਉਹ ਪਰਮਾਤਮਾ ਨੂੰ ਭਾਉਣ ਵਾਲੀ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹੈ। ਆਓ ਸਾਧ ਸੰਗਤ ਜੀ, ਇਵੇਂ ਹੀ ਹੋਰ ਵੀ ਕੁਝ ਕੁ ਸਮਾਂ ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸ਼ਬਦ ਦੀ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ ਜੀ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਸਰਬਤ ਸੰਗਤ ਅਸੀਸ ਬਖਸ਼ਿਸ਼ ਕਰੋ। ਗਰੀਬ ਨਵਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਝੁਕਾਓ ਸੀਸ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਾਨੜਾ ਮਹੱਲਾ ਪੰਜਵਾ। ਘਰ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਾਨੜਾ ਰਾਗ ਹੈ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪੰਜਵੇਂ ਸੁਰ ਤਾਲ ਅੰਦਰ ਸ਼ਬਦ ਉਚਾਰਨ ਕਰਦੇ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1304 ਅੰਗ ਤੇ ਸ਼ਬਦ ਸੁਸ਼ੋਭਿਤ ਹੈ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪਰਮਾਤਮਾ ਦਾ ਮੰਗਲ ਕੀਤਾ ਹੈ। ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ। ਉਸ ਵਾਹਿਗੁਰੂ ਦੀ ਸ਼ਕਤੀ ਨੂੰ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਪਾਇਆ ਜਾ ਸਕਦਾ ਹੈ। ਪ੍ਰਭ ਪੂਜਹੁ ਨਾਮ ਅਰਾਧ। ਪ੍ਰਭੂ ਦੀ ਪੂਜਹੁ, ਪੂਜ ਹੋ ਕਿਵੇਂ ਪ੍ਰਮਾਤਮਾ ਦੀ ਪੂਜਣਾ ਕਰਨੀ ਚਾਹੀਦੀ ਹੈ, ਕਿਸ ਢੰਗ ਦੇ ਨਾਲ ਵਾਹਿਗੁਰੂ ਦੀ ਪੂਜਾ ਕੀਤੀ ਜਾ ਸਕਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨਾਮ ਅਰਾਧ, ਵਾਹਿਗੁਰੂ ਦੇ ਨਾਮ ਦੀ ਅਰਾਧਨਾ ਕਰਕੇ। ਮਹਾਰਾਜ ਸੱਚੇ ਪਾਤਸ਼ਾਹੀ ਦਾ ਭਗਤ ਰਸਨਾ ਦੁਆਰਾ ਫਰਮਾਨ ਆਉਂਦਾ ਹੈ, ਨਾਮ ਤੇਰੋ ਆਰਤੀ ਮੱਜਨ ਮੁਰਾਰੇ, ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ। ਇਹ ਵਾਹਿਗੁਰੂ ਤੇਰੇ ਨਾਮ ਤੋਂ ਬਿਨਾਂ ਜਿਤਨੇ ਵੀ ਦੁਨੀਆ ਦੇ ਪਸਾਰੇ ਹੈ, ਜਿਤਨੇ ਵੀ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਵਿਵਹਾਰਕ ਕਾਰਜ ਹੈ, ਸਾਰੇ ਹੀ ਮਹਾਰਾਜ ਬੇਅਰਥ ਹਨ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਨੇ। ਇਸ ਲਈ ਇਹ ਪਿਆਰੇ ਪ੍ਰਮਾਤਮਾ ਹਜੂਰ ਕਹਿੰਦੇ ਪ੍ਰਭ ਪੂਜਹੁ ਨਾਮ ਅਰਾਧ।
हे ਪ੍ਰਾਣਾ ਤਾਰੇ ਜੀਵ ਪ੍ਰਮਾਤਮਾ ਦੀ ਪੂਜਾ ਕਰਨੀ ਚਾਹੁੰਦਾ ਹੈ ਤਾਂ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਿਆ ਕਰ। ਗੁਰ ਸਤਿਗੁਰ ਚਰਨੀ ਲਾਗ। हे ਮਹਾਰਾਜ ਹੋਰ ਕੀ ਕਰਨਾ ਚਾਹੀਦਾ ਹੈ? ਹਜੂਰ ਕਹਿੰਦੇ ਗੁਰੂ ਕੀ ਚਰਨੀ ਲੱਗਣਾ ਕਰ। ਪੂਜਨੀਕ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨੀ ਲੱਗ ਕੇ ਗੁਰੂ ਚਰਨਾਂ ਵਿੱਚੋਂ ਦੀਖਿਆ ਦਾਨ ਲੈ ਕੇ ਵਾਹਿਗੁਰੂ ਦੇ ਨਾਮ ਦਾ ਆਰਾਧਨ ਕਰਿਆ ਕਰ। ਹਰ ਪਾਪ ਕੋ ਮਨ ਆਬਾਦ। हे ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਪ੍ਰਮਾਤਮਾ ਦੀ ਕਿਵੇਂ ਪ੍ਰਾਪਤੀ ਹੋਵੇਗੀ? ਪ੍ਰਭੂ ਕਿਵੇਂ ਮਿਲੇਗਾ? ਕਿੱਥੇ ਜਾ ਕੇ ਉਹ ਪਰਮੇਸ਼ਰ ਦੀ ਸਾਨੂੰ ਪ੍ਰਾਪਤੀ ਹੋਵੇਗੀ? ਹਜੂਰ ਕਹਿੰਦੇ ਹਰ ਪਾਵਹੁ ਮਨ ਆਗਾਦ। ਜੋ ਅਗਾਧ ਬੋਧ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਜੀ ਦਾ ਸਰੂਪ ਹੈ, हे ਪ੍ਰਾਣਾ ਤਾਰੇ ਜੀਵ ਉਸ ਨੂੰ ਆਪਣੇ ਮਨ ਦੇ ਵਿੱਚੋਂ ਹੀ ਤੁਸੀਂ ਪ੍ਰਾਪਤ ਕਰ ਲਵੋਗੇ। ਕਿਤੇ ਬਾਹਰ ਭਟਕਣ ਦੀ ਲੋੜ ਨਹੀਂ, ਹੋਰ ਸੰਸਾਰ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਦੀ ਲੋੜ ਨਹੀਂ। ਹਿਰਦਿਓਂ ਹੀ ਪਰਮਾਤਮਾ ਨੂੰ ਸਾਖਸ਼ਾਤ ਕਰਕੇ ਵਾਹਿਗੁਰੂ ਦੀ ਤੁਸੀਂ ਪ੍ਰਾਪਤੀ ਕਰ ਲਵੋਗੇ। ਜੇ ਇਸ ਢੰਗ ਦੇ ਨਾਲ ਪਰਮਾਤਮਾ ਦੀ ਪੂਜਾ ਕਰੋ ਤਾਂ ਇਸ ਢੰਗ ਦੇ ਨਾਲ ਵਾਹਿਗੁਰੂ ਨੂੰ ਪ੍ਰਸੰਨ ਕਰੋ, ਪਰਮੇਸ਼ਰ ਦੇ ਗੁਣ ਗਾ ਕੇ। ਜਗ ਜੀਤੋ ਹੋ ਗੁਰ ਕਿਰਪਾਦ। ਇਸ ਢੰਗ ਦੇ ਨਾਲ ਜਗਤ ਨੂੰ ਵੀ ਜਿੱਤ ਲੈਣਾ ਕਰੋਗੇ। ਹੋ ਗੁਰ ਕਿਰਪਾਦ। ਕਿਰਪਾ ਜਦੋਂ ਵਿਸ਼ੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਵੇਗੀ। ਇਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਸੰਸਾਰ ਤੋਂ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਜਗਤ ਨੂੰ ਵੀ ਜਿੱਤ ਲੈਣਾ ਕਰੋਗੇ। ਸਾਧ ਸੰਗਤ ਜੀ, ਜਿਸ ਦੇ ਹਿਰਦੇ ਅੰਦਰ ਪ੍ਰਮਾਤਮਾ ਸਾਖਸ਼ਾਤ ਹੋ ਜਾਵੇ, ਅਕਾਲ ਪੁਰਖ ਵਾਹਿਗੁਰੂ ਪ੍ਰਤੱਖ ਦੀਦਾਰ ਦੇ ਕਰਕੇ ਵਾਹਿਗੁਰੂ ਬਖਸ਼ਿਸ਼ ਕਰ ਦਿੰਦਾ, ਉਸ ਨੂੰ ਫਿਰ ਜਗਤ ਨੂੰ ਜਿੱਤਣ ਦੀ ਲੋੜ ਨਹੀਂ ਹੈ, ਜਿਹੜਾ ਆਪਣੇ ਮਨ ਨੂੰ ਜਿੱਤ ਲੈਂਦਾ ਹੈ। ਕਿਉਂਕਿ ਪਰਮਾਤਮਾ ਨੂੰ ਸਾਖਸ਼ਾਤ ਤਾਂ ਹੀ ਕੀਤਾ ਜਾ ਸਕਦਾ ਜੇ ਮਨ ਤੇ ਫਤਿਹ ਪਾਵੇਗਾ, ਮਨ ਨੂੰ ਵਸ ਵਿੱਚ ਕਰੇਗਾ। ਜਿੰਨੀ ਦੇਰ ਤੱਕ ਮਨ ਨੂੰ ਆਪਣੇ ਜਿੱਤਦਾ ਨਹੀਂ ਹੈ, ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਜਿਸ ਨੇ ਮਨ ਰੂਪੀ ਦੁਸ਼ਮਣ ਨੂੰ ਜਿੱਤ ਲਿਆ ਜਾਣੋ ਸਾਰੇ ਜਗਤ ਨੂੰ ਉਸਨੇ ਜਿੱਤ ਲਿਆ ਹੈ। ਮਨ ਜੀਤਾ ਜਗ ਜੀਤ। ਜੇ ਮਨ ਰੂਪੀ ਦੁਸ਼ਮਣ ਇਹ ਵੈਰੀ ਅਜੇ ਜਿਉਂਦਾ, ਜਾਣੋ ਕਿ ਸਾਰੇ ਹੀ ਦੁਨੀਆ ਦੇ ਦੁਸ਼ਮਣ ਅਜੇ ਜਿਉਂਦੇ ਨੇ। ਜੇ ਮਨ ਤੇ ਫਤਿਹ ਪਾ ਲਈ ਜਾਵੇ, ਮਨ ਨੂੰ ਵਸੀਕਾਰ ਕਰ ਲਿਆ ਜਾਵੇ, ਤੇ ਸਾਧ ਸੰਗਤ ਜੀ ਫਿਰ ਦੁਨੀਆ ਨੂੰ ਜਿੱਤਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਮਨ ਦਾ ਸੁਭਾਅ ਹੈ ਸੰਸਾਰ ਦੇ ਅੰਦਰ ਰੰਗਾਂ ਰੰਗਾਂ ਦੀ ਦੁਨੀਆ ਨੂੰ ਦੇਖਦਾ ਹੈ। ਜਦੋਂ ਹਰ ਇੱਕ ਘਰ ਦੇ ਅੰਦਰ ਪਰਮਾਤਮਾ ਦੇ ਸਰੂਪ ਨੂੰ ਦੇਖਦਾ ਹੈ, ਹਰ ਇੱਕ ਜੀਵ ਦੇ ਅੰਦਰ ਵਾਹਿਗੁਰੂ ਦੀ ਜੋਤ ਜਾਣ ਲੈਂਦਾ, ਐਸੀ ਗਿਆਤ ਜਦੋਂ ਪ੍ਰਾਪਤ ਹੋ ਜਾਂਦੀ ਹੈ, ਦਿਵ ਦ੍ਰਿਸ਼ਟੀ ਦੇ ਨਾਲ ਸਰਬੱਗ ਜੀਵਾਂ ਦੇ ਅੰਦਰ ਪਰਮੇਸ਼ਰ ਨੂੰ ਦੇਖ ਲੈਂਦਾ, ਫਿਰ ਸਾਧ ਸੰਗਤ ਜੀ ਕੋਈ ਨਾ ਤਾਂ ਬੁਰਾ ਲੱਗਦਾ, ਕੋਈ ਨਾ ਭਲਾ ਲੱਗਦਾ ਹੈ, ਨਾ ਕੋਈ ਮੰਦਾ ਨਾ ਕੋਈ ਚੰਗਾ ਜਾਪਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਜਗਤ ਨੂੰ ਜਿੱਤਣ ਦੀ ਲੋੜ ਨਹੀਂ ਪੈਂਦੀ, ਨਾ ਕੋਈ ਦੁਸ਼ਮਣ ਤੇ ਨਾ ਕੋਈ ਮਿੱਤਰ ਲੱਗਦਾ। ਸਭ ਦੇ ਅੰਦਰ ਸਮਾਨ ਪਰਮੇਸ਼ਰ ਦੀ ਜੋਤ ਦੇਖਣ ਲੱਗ ਪੈਂਦਾ ਕਿ ਹਰ ਇੱਕ ਜੀਵ ਦੇ ਅੰਦਰ ਪਰਮਾਤਮਾ ਹੈ। ਜੇ ਮੇਰੇ ਮਿੱਤਰ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ ਤੇ ਦੁਸ਼ਮਣ ਦੇ ਵਿੱਚ ਵੀ ਤਾਂ ਪਰਮਾਤਮਾ ਹੀ ਵਰਤਦਾ। ਚੰਗੇ ਕਰਮ ਕਰਨ ਵਾਲੇ ਦੇ ਵਿੱਚ ਰੱਬ ਦੀ ਜੋਤ ਹੈ, ਤੇ ਜਿਹੜਾ ਮੰਦੇ ਕਰਮ ਕਰਦਾ ਹੈ ਉਹਦੇ ਅੰਦਰ ਵੀ ਤਾਂ ਪਰਮਾਤਮਾ ਦੀ ਹੀ ਜੋਤ ਹੈ। ਆਪਣੇ ਬਲ ਦੇ ਨਾਲ ਤਾਂ ਕੋਈ ਕਰਮ ਕਰ ਨਹੀਂ ਸਕਦਾ, ਉਹ ਚਾਹੇ ਚੰਗਾ ਹੈ ਚਾਹੇ ਮੰਦਾ ਹੈ। ਸੰਸਾਰ ਦੇ ਅੰਦਰ ਕਰਮਾਂ ਰੂਪੀ ਬੀਜ ਜਿਹੜਾ ਬੀਜਿਆ ਹੋਇਆ ਉਹਦਾ ਫਲ ਭੁਗਤਦਾ ਪਿਆ ਹੈ। ਉਹ ਚਾਹੇ ਚੰਗੇ ਕਰਮ ਕਰਦਾ, ਚੰਗੀ ਸੰਗਤ ਕਰਦਾ, ਚਾਹੇ ਮੰਦੀ ਸੰਗਤ ਕਰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਹਨ, ਜਗ ਜੀਤੋ ਹੋ ਗੁਰ ਕਿਰਪਾਦ। ਜਦੋਂ ਵਿਸ਼ੇਸ਼ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ, ਉਦੋਂ ਫਿਰ ਇਹ ਜੀਵ ਸੰਸਾਰ ਨੂੰ ਜਿੱਤ ਲੈਂਦਾ ਹੈ। ਕਿਵੇਂ? ਮਨ ਨੂੰ ਵਸ ਵਿੱਚ ਕਰਕੇ, ਆਪਣੇ ਹਿਰਦਿਓਂ ਹੀ ਪਰਮਾਤਮਾ ਨੂੰ ਪ੍ਰਗਟ ਕਰਕੇ, ਸਾਖਸ਼ਾਤ ਕਰਕੇ ਵਾਹਿਗੁਰੂ ਦੇ ਦੀਦਾਰ ਕਰ ਲੈਂਦਾ ਹੈ। ਵਿਸਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹਨ, ਅਨਕ ਪੂਜਾ ਮੈਂ ਬਹੁ ਵਿਦ ਖੋਜੀ। ਜਗਿਆਸੂ ਜਨ ਦੁਆਰਾ ਸਤਿਗੁਰੂ ਜੀ ਫਰਮਾਉਂਦੇ ਹੈ, ਅਨੇਕਾਂ ਤਰ੍ਹਾਂ ਕਰਕੇ ਸੰਸਾਰ ਦੇ ਅੰਦਰ ਪੂਜਾ ਕਰ ਕਰਕੇ ਖੋਜ ਕਰਕੇ ਦੇਖ ਲਿਆ ਹੈ। ਸਾ ਪੂਜਾ
ਹਰ ਭਾਵਾਸ। ਪਰ ਕੋਈ ਵੀ ਪੂਜਾ ਕੀਤੀ ਹੋਈ ਸਫਲੀ ਨਾ ਹੋ ਸਕੀ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਫਰਮਾਨ ਕਰਦੇ ਕਿ ਜਗਿਆਸੂ ਬੇਨਤੀ ਕਰਕੇ ਦੱਸਦਾ ਹੈ, हे ਮਹਾਰਾਜ ਸੱਚੇ ਪਾਤਸ਼ਾਹ, ਸੰਸਾਰ ਦੇ ਅੰਦਰ ਵੇਦਾਂ ਕਰਕੇ ਵੀ ਦੇਖ ਲੈਣਾ ਕੀਤਾ ਹੈ, ਸ਼ਾਸਤਰਾਂ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਦੇਖ ਲਿਆ ਹੈ, ਔਰ ਪ੍ਰਾਣ ਆਦਿਕ ਜਿਤਨੇ ਵੀ ਸੰਸਾਰ ਦੇ ਤਰ੍ਹਾਂ ਤਰ੍ਹਾਂ ਦੇ ਭਾਂਤ ਤਰ੍ਹਾਂ ਦੇ ਮਹਾਰਾਜ ਗ੍ਰੰਥ ਹੈ, ਵੇਦ ਸ਼ਾਸਤਰ ਨੇ, ਇਹਨਾਂ ਦੀ ਮਤਾਂਤਰਾਂ ਦੇ ਦੁਆਰਾ ਦੇਖਣਾ ਕੀਤਾ ਹੈ, ਪਰ ਕਿਸੇ ਵੀ ਥਾਂ ਤੇ ਸਾਨੂੰ ਸਫਲਤਾ ਨਾ ਪ੍ਰਾਪਤ ਹੋ ਸਕੀ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ ਹੈ, ਕਹਿੰਦੇ ਹਨ ਸਾ ਪੂਜਾ ਜੇ ਹਰ ਭਾਵਾਸ। ਉਹ ਪੂਜਾ ਕੀਤੀ ਹੋਈ ਸਫਲੀ ਹੈ ਜਿਹੜੀ ਹਰੀ ਪ੍ਰਮਾਤਮਾ ਨੂੰ ਭਾਵਾਸ ਭਾ ਜਾਂਦੀ ਹੈ, ਜੋ ਅਕਾਲ ਪੁਰਖ ਵਾਹਿਗੁਰੂ ਦੇ ਮਨ ਨੂੰ ਪਿਆਰੀ ਲੱਗਦੀ ਹੈ, ਜਿਸ ਵਿੱਚ ਪ੍ਰਮਾਤਮਾ ਦੀ ਸਿਫਤਾਂ ਗਾਈਆਂ ਜਾਂਦੀਆਂ। ਅਸਲ ਦੇ ਵਿੱਚ ਉਹ ਹੀ ਪੂਜਾ ਕੀਤੀ ਹੋਈ ਸਫਲੀ ਹੁੰਦੀ ਹੈ। ਮਾਟੀ ਕੀ ਇਹ ਪੁੱਤਰੀ ਜੋਰੀ। ਪਰਮਾਤਮਾ ਨੇ ਜੋ ਮਾਨਸ ਦੇਹੀ ਬਣਾਈ ਹੈ ਨਾ, ਇਹ ਮਾਟੀ ਮਿੱਟੀ ਦੀ ਸਾਧ ਸੰਗਤ ਜੀ ਪੁਤਲੀ ਬਣਾਉਣਾ ਕੀਤੀ ਹੈ। ਪੰਜਾਂ ਤੱਤਾਂ ਨੂੰ ਜੋੜ ਕਰਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪੰਜਾਂ ਤੱਤਾਂ ਦੀ ਪੁਤਲੀ ਬਣਾ ਦਿੱਤੀ ਹੈ। ਕਿਆ ਇਹ ਕਰਮ ਕਮਾਸ। ਆਪਣੇ ਬਲ ਦੇ ਨਾਲ ਇਹ ਮਿੱਟੀ ਦੀ ਬਣੀ ਹੋਈ ਕਠਪੁਤਲੀ ਭਲਾ ਕੀ ਕਰਮ ਕਰ ਸਕਦੀ ਹੈ। ਭਾਵ ਆਪਣੇ ਬਲ ਦੇ ਦੁਆਰਾ ਸਾਡਾ ਸਰੀਰ ਚੱਲ ਫਿਰ ਨਹੀਂ ਸਕਦਾ, ਗੱਲਾਂ ਬਾਤਾਂ ਨਹੀਂ ਕਰ ਸਕਦਾ, ਖਾ ਪਹਿਨ ਨਹੀਂ ਸਕਦਾ। ਇਹ ਪ੍ਰਮਾਤਮਾ ਦੀ ਸ਼ਕਤੀ ਦੇ ਅੰਦਰ ਵਰਤਦੀ ਪਈ ਹੈ। ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਜੀਵ ਦੇ ਅੰਦਰ ਪਾਈ ਹੈ। ਇਹ ਨਹੀਂ ਹੈ ਕਿ ਪੰਜਾਂ ਤੱਤਾਂ ਤੋਂ ਸ੍ਰਿਸ਼ਟੀ ਨੂੰ ਪੈਦਾ ਕੀਤਾ, ਇਹ ਮਾਨਸ ਦੇਹੀ ਨੂੰ ਬਣਾਇਆ, ਇਹ ਸਰੀਰ ਨੂੰ ਪਰਮੇਸ਼ਰ ਨੇ ਬਣਾ ਦਿੱਤਾ ਤੇ ਆਪੇ ਚੱਲਦਾ ਫਿਰਦਾ, ਆਪੇ ਹੀ ਖਾਂਦਾ ਪਹਿਨਦਾ, ਗੱਲਾਂ ਕਰਦਾ ਹੈ। ਨਹੀਂ, ਹਜ਼ੂਰ ਕਹਿੰਦੇ ਇਹਦੇ ਅੰਦਰ ਪਰਮਾਤਮਾ ਦੀ ਸ਼ਕਤੀ ਵਰਤਦੀ ਹੈ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਹੈ। ਹਜ਼ੂਰ ਫਰਮਾਨ ਕਰਦੇ ਆ, ਇਹ ਸਰੀਰਾ ਮੇਰਿਆ ਹਰ ਤੁਮ ਮਹਿ ਜੋਤ ਰੱਖੀ, ਤਾ ਤੂੰ ਜਗ ਮਹਿ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾ ਤੂੰ ਜਗ ਮਹਿ ਆਇਆ। ਤਾਂ ਹੀ ਤੇਰਾ ਜਗਤ ਵਿੱਚ ਜਮਣਾ ਹੋਇਆ, ਤੈਨੂੰ ਜਨਮ ਮਿਲਿਆ, ਮਾਨਸ ਦੇਹੀ ਦੀ ਪ੍ਰਾਪਤੀ ਹੋਈ। ਜੇ ਪਰਮਾਤਮਾ ਨੇ ਤੇਰੇ ਅੰਦਰ ਜੋਤ ਰੱਖੀ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਸ਼ਕਤੀ ਤੇਰੇ ਅੰਦਰ ਵਰਤਦੀ ਪਈ ਹੈ, ਤਾਂ ਹੀ ਤੂੰ ਸੰਸਾਰ ਦੇ ਵਿੱਚ ਜਨਮ ਧਾਰਨ ਕੀਤਾ ਹੈ। ਸਾਧ ਸੰਗਤ ਜੀ, ਹਜ਼ੂਰ ਫਰਮਾਨ ਪਏ ਕਰਦੇ ਹੈ, ਆਪਣੇ ਬਲ ਦੇ ਨਾਲ ਕਿਆ ਇਹ ਕਰਮ ਕਮਾਸ। ਭਲਾ ਕਿਵੇਂ ਕੋਈ ਇਹ ਜੀਵ ਕਠਪੁਤਲੀ, ਇਹ ਸਰੀਰ ਜਿਹੜਾ ਹੈ, ਰੱਬ ਦੀ ਸ਼ਕਤੀ ਤੋਂ ਬਿਨਾਂ ਕਿਵੇਂ ਕੋਈ ਕਰਮ ਕਰ ਸਕਦਾ ਹੈ? ਨਾਮੁਮਕਿਨ ਹੈ। ਸਾਧ ਸੰਗਤ, ਕਈ ਵਾਰ ਬਾਲਕ ਦਾ ਜਨਮ ਹੁੰਦਿਆਂ ਹੀ ਸਾਧ ਸੰਗਤ ਜੀ ਮੌਤ ਹੋ ਜਾਂਦੀ ਹੈ। ਕਈ ਵਾਰ ਮਰਿਆ ਹੋਇਆ ਹੀ ਬਾਲਕ ਜਨਮ ਲੈਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਸਮੇਂ ਹੀ ਕਈ ਵਾਰ ਜੇ ਕਿਸੇ ਦੀ ਮ੍ਰਿਤੂ ਹੋ ਜਾਂਦੀ ਹੈ ਤਾਂ ਬਾਲਕ ਨਾ ਰੋਂਦਾ ਹੈ, ਨਾ ਸਾਧ ਸੰਗਤ ਕਰਲਾਉਂਦਾ ਹੈ। ਪਰ ਕੀ ਕਾਰਨ? ਕਿਉਂਕਿ ਉਹਦੇ ਅੰਦਰ ਪਰਮਾਤਮਾ ਦੀ ਜੋਤ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਕਿਆ ਇਹ ਕਰਮ ਕਮਾਸ। ਭਲਾ ਇਹ ਬਪੜੀ ਵਿਚਾਰੀ ਜਿਹੜੀ ਕਠਪੁਤਲੀ ਹੈ, ਆਪਣੇ ਬਲ ਦੇ ਨਾਲ ਕਿਵੇਂ ਕੋਈ ਕਰਮ ਕਰ ਸਕਦੀ ਹੈ? ਜਿਵੇਂ ਇੱਕ ਬਾਜੀਗਰ ਹੁੰਦਾ, ਉਹਦੇ ਕੋਲ ਬਹੁਤ ਸਾਰੀਆਂ ਕਠਪੁਤਲੀਆਂ ਹੁੰਦੀਆਂ ਨੇ, ਬਹੁਤ ਸਾਰੇ ਤਰ੍ਹਾਂ ਦੇ ਭੇਖ ਬਣਾ ਕਰਕੇ ਸਟੇਜ ਦੇ ਉੱਪਰ ਐਕਸ਼ਨ ਕਰਵਾ ਕੇ ਸਾਧ ਸੰਗਤ ਜੀ ਲੋਕਾਂ ਨੂੰ ਦਿਖਾਵਾ ਕਰਦਾ ਹੈ। ਪਰ ਬਰੀਕ ਜੀ ਤਾਰ ਉਹ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ। ਉਹ ਕਠਪੁਤਲੀਆਂ ਸਾਧ ਸੰਗਤ ਆਪਣੇ ਬਲ ਦੇ ਨਾਲ ਨਾ ਤਾਂ ਖੇਡ ਖੜਾ ਕੇ ਹੱਸ ਸਕਦੀਆਂ, ਨਾ ਆਪਸ ਵਿੱਚ ਲੜ ਸਕਦੀਆਂ, ਝਗੜ ਸਕਦੀਆਂ, ਨਾ ਜਿੱਤ ਸਕਦੀਆਂ, ਨਾ ਹਾਰ ਸਕਦੀਆਂ ਨੇ। ਆਪਣੇ ਬਲ ਦੇ ਨਾਲ ਨਹੀਂ, ਬਰੀਕ ਦੀ ਤਾਰ ਬਾਜੀਗਰ ਦੇ ਹੱਥਾਂ ਵਿੱਚ ਹੁੰਦੀ ਹੈ, ਜਿਹੜਾ ਤਰ੍ਹਾਂ ਦੇ ਭੇਖ ਬਣਾ ਕਰਕੇ ਨਾਚ ਨਮਾਸ਼ੇ ਕਰਵਾ ਕੇ ਲੋਕਾਂ ਦੇ ਮਨ ਨੂੰ ਪਰਚਾਉਂਦਾ ਹੈ। ਇਸੇ ਤਰ੍ਹਾਂ ਹਜ਼ੂਰ ਨੇ ਫਰਮਾਨ ਕੀਤਾ ਹੈ, ਕਾਠ ਕੀ ਪੁੱਤਰੀ ਕਿਆ ਕਰੇ ਬਪੁਰੀ, ਖਿਲਾਵਨ ਹਾਰੋ ਜਾਣੈ। ਜੈਸਾ ਭੇਖ ਕਰਾਵੇ ਬਾਜੀਗਰ, ਉਹ ਤੈਸੋ ਹੀ ਸਾਜ ਆਨੈ। ਕਹਿੰਦੇ ਹਨ ਕਿ ਕਠਪੁਤਲੀ ਜਿਹੜੀ ਬਣੀ ਹੋਈ ਲੱਕੜ ਦੀ ਆਪਣੇ ਬਲ ਦੇ ਨਾਲ ਨਹੀਂ ਕੁਝ ਕਰ ਸਕਦੀ। ਹੈ ਜੀਵ, ਇਸੇ ਤਰ੍ਹਾਂ ਪਰਮਾਤਮਾ ਨੇ ਤੈਨੂੰ ਪੈਦਾ ਕੀਤਾ ਹੈ, ਪੰਜਾਂ ਤੱਤਾਂ ਤੋਂ ਤੈਨੂੰ ਇਹ ਸਰੀਰ ਦੀ ਕਠਪੁਤਲੀ ਨੂੰ ਬਣਾਇਆ ਹੈ। ਪਰ ਜੇ ਵਾਹਿਗੁਰੂ ਦੀ ਜੋਤ ਹੈ ਤਾਂ ਹੀ ਤੂੰ ਕਰਮ ਕਮਾ ਸਕਦਾ ਹੈ। ਰੱਬੀ ਜੋਰ ਤੋਂ ਬਿਨਾਂ ਤੂੰ ਕਦਾਚਿਤ ਕੋਈ ਕਰਮ ਨਹੀਂ ਕਰ ਸਕਦਾ। ਪ੍ਰਭ
ਪ੍ਰਵਾਹ ਪਕਰ ਜਿਸ ਮਾਰਗ ਪਾਵਹੁ। हे ਪ੍ਰਭੂ ਪਰਮਾਤਮਾ ਜੀ, ਜਿਸ ਜੀਵ ਦੀ ਬਿਰਤੀ ਨੂੰ ਬਾਹ ਨੂੰ ਫੜ ਕੇ ਮਹਾਰਾਜ ਤੁਸੀਂ ਭਗਤੀ ਦੇ ਮਾਰਗ ਤੇ ਪਾ ਦਿੰਦੇ ਹੋ, ਓ ਤੁਧ ਜੰਤ ਮਿਲਾਸ। ਉਹ ਜੀਵ ਜੰਤੂ ਪਰਮਾਤਮਾ ਆਪ ਜੀ ਦੇ ਨਾਲ ਮਿਲਾਸ ਮਿਲ ਜਾਂਦਾ ਹੈ। ਮਹਾਰਾਜ ਜਿਸ ਦੀ ਬਿਰਤੀ ਨੂੰ ਬਾਹ ਨੂੰ ਫੜ ਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ ਹੋ, ਪਰਮਾਰਥ ਦੇ ਰਸਤੇ ਤੇ ਮਹਾਰਾਜ ਜਿਸ ਜੀਵ ਨੂੰ ਚਲਾ ਦਿੰਦੇ ਹੋ, ਉਹ ਗੁਰਮੁਖ ਪਿਆਰਾ ਵਾਹਿਗੁਰੂ ਜੀ ਆਪ ਦੇ ਸਰੂਪ ਵਿੱਚ ਅਭੇਦ ਹੋ ਜਾਂਦਾ ਹੈ। ਅਵਰ ਓਟ ਮੈਂ ਕੋਈ ਨਾ ਸੁਝੈ। ਇਸ ਲਈ ਜਗਿਆਸੂ ਦੁਆਰਾ ਬੇਨਤੀ ਕਰਦੇ ਨੇ, हे ਮਹਾਰਾਜ, ਜਗਤ ਦੇ ਅੰਦਰ ਭਾਵੇਂ ਕੋਈ ਕਿਸੇ ਦਾ ਆਸਰਾ ਬਣਾਈ ਬੈਠਾ, ਕੋਈ ਕਿਸੇ ਨੂੰ ਆਪਣਾ ਆਸਰਾ ਬਣਾਈ ਬੈਠਾ ਹੈ, ਮਹਾਰਾਜ ਆਪ ਜੀ ਜਿਨ੍ਹਾਂ ਦੀ ਬਿਰਤੀ ਨੂੰ ਬਾਹ ਨੂੰ ਫੜ ਲੈਂਦੇ ਹੋ, ਉਹਨਾਂ ਦਾ ਬੇੜਾ ਪਾਰ ਹੋ ਜਾਂਦਾ ਹੈ। ਇਸ ਲਈ ਮਹਾਰਾਜ ਸੰਸਾਰ ਦੀਆਂ ਸਭ ਓਟਾਂ ਜਿਤਨੇ ਵੀ ਆਸਰੇ ਹੈ, ਸਭ ਨੂੰ ਛੱਡ ਕਰਕੇ ਇੱਕ ਹਰ ਕੀ ਓਟ ਮੈਂ ਆਸ। हे ਮਹਾਰਾਜ, ਕਿਸੇ ਪ੍ਰਕਾਰ ਵੀ ਸੁਝੈ ਮੈਨੂੰ ਕੋਈ ਸੰਸਾਰ ਦੀ ਹੋਰ ਓਟ ਸੁਝਦੀ ਨਹੀਂ ਹੈ, ਜਿਸ ਦਾ ਮੈਂ ਆਸਰਾ ਲਵਾਂ, ਜਿਸ ਕਰਕੇ ਮੇਰਾ ਭਵ ਸਾਗਰ ਤੋਂ ਬੇੜਾ ਪਾਰ ਹੋ ਜਾਵੇ। ਇਸ ਲਈ ਹਜੂਰ ਉਚਾਰਨ ਕਰਦੇ ਹੈ, ਇੱਕ ਹਰ ਕੀ ਓਟ ਮੈਂ ਆਸ। ਇੱਕ ਕੇਵਲ ਪਰਮਾਤਮਾ ਦੇ ਹੀ ਮਿਲਣ ਦੇ ਨਾਲ ਆਸ ਸਾਡੇ ਮਨ ਦੇ ਵਿੱਚ ਹੈ। ਜਿਸ ਪਰਮਾਤਮਾ ਦਾ ਓਟ ਸਰੀਰ ਕਰਕੇ ਵੀ ਅਸੀਂ ਆਸਰਾ ਤੱਕਣਾ ਕੀਤਾ ਹੈ, ਜਿਸ ਵਾਹਿਗੁਰੂ ਦੀ ਬਖਸ਼ਿਸ਼ ਨਾਲ ਭਵ ਸਾਗਰ ਤੋਂ ਜੀਵ ਪਾਰ ਹੋ ਜਾਂਦੇ ਹੈ, ਮੁਕਤੀ ਰੂਪ ਕਿਨਾਰੇ ਤੇ ਪਹੁੰਚ ਜਾਂਦੇ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ ਦਾ ਹੀ ਮਨ ਕਰਕੇ ਆਸਰਾ ਤੱਕਿਆ ਹੈ। ਕਿਆ ਦੀਨ ਕਰੇ ਅਰਦਾਸ। हे ਪਿਆਰੇ ਪਰਮਾਤਮਾ ਜੀ, ਅਸੀਂ ਗਰੀਬ ਨਿਮਰਤਾਵਾਨ ਮਹਾਰਾਜ ਕੀ ਆਪ ਜੀ ਦੇ ਅੱਗੇ ਅਰਦਾਸ ਅਰਜ਼ੋਈ ਕਰ ਸਕਦੇ ਹਾਂ। ਜੋ ਸਭ ਘਟ ਪ੍ਰਭੂ ਨਿਵਾਸ। ਜਦੋਂ ਪ੍ਰਭੂ ਪਰਮਾਤਮਾ ਦਾ ਸਭ ਘਾਟਾਂ ਦੇ ਅੰਦਰ ਨਿਵਾਸ ਹੈ, हे ਵਾਹਿਗੁਰੂ ਬਿਨ ਬਕਨੇ ਮਨ ਅੰਤਰ ਜਾਮੀ ਜਾਣੈ। ਪਰਮਾਤਮਾ ਤੂੰ ਸਭ ਦੇ ਦਿਲਾਂ ਦੀ ਜਾਣਦਾ ਹੈ। हे ਪਰਮੇਸ਼ਰ, ਸਭ ਘਾਟਾਂ ਦੇ ਅੰਦਰ ਤੂੰ ਹਰ ਇੱਕ ਘਾਟ ਦੇ ਅੰਦਰ ਜੋਤ ਰੂਪ ਹੋ ਕਰਕੇ ਵਰਤ ਰਿਹਾ ਹੈ। ਪ੍ਰਭ ਚਰਨਨ ਕੀ ਮਨ ਪਿਆਸ। ਜਿਵੇਂ ਬਾਲਕ ਬਪੜਾ ਆਪਣੇ ਪਿਤਾ ਦੇ ਕੋਲੋਂ ਫੇਰ ਵੀ ਮਹਾਰਾਜ ਸੱਚੇ ਪਾਤਸ਼ਾਹ ਕੁਝ ਨਾ ਕੁਝ ਮੰਗ ਹੀ ਲੈਂਦਾ ਹੈ, ਬੇਨਤੀ ਕਰ ਹੀ ਦਿੰਦਾ ਕਿ ਪਿਤਾ ਜੀ, हे ਮਹਾਰਾਜ ਜਿਸ ਦੁਆਰਾ ਜੀਵ ਦਾ ਭਵ ਸਾਗਰ ਤੋਂ ਉਧਾਰ ਹੁੰਦਾ ਹੈ, ਕੇਵਲ ਪ੍ਰਮਾਤਮਾ ਦੇ ਨਾਮ ਕਰਕੇ। ਹੋਰ ਜਿੰਨੇ ਵੀ ਸੰਸਾਰ ਦੇ ਸਾਧਨ ਹਨ, ਜਿਤਨੇ ਵੀ ਸੰਸਾਰ ਦੇ ਤਪ ਆਦਿਕ ਕਰਮ ਕਾਂਡ ਆਦਿਕ ਹਨ, ਉਹ ਸਾਧ ਸੰਗਤ ਜੀ ਕਦੇ ਸਫਲਤਾ ਨਹੀਂ ਪ੍ਰਾਪਤ ਕਰਵਾ ਸਕਦੇ ਪ੍ਰਮਾਤਮਾ ਦੇ ਨਾਲ ਮਿਲਣ ਦੀ। ਕੇਵਲ ਇੱਕੋ ਇੱਕ ਪ੍ਰਮਾਤਮਾ ਦੀ ਨਾਮ ਐਸੀ ਇਹ ਸ਼ਕਤੀ ਹੈ ਜੋ ਨਾਮੇ ਦੇ ਨਾਲ ਮਿਲਾਉਣ ਵਾਲਾ ਹੈ।
ਜਿਵੇਂ ਸਾਧ ਸੰਗਤ ਜੀ ਕਿਸੇ ਬਾਦਸ਼ਾਹ ਨੂੰ ਮਿਲਣਾ ਹੋਵੇ ਤੇ ਉਹਦਾ ਨਾਮ ਪਤਾ ਹੋਣਾ ਜ਼ਰੂਰੀ ਹੈ। ਰਸਤਾ ਖੁੰਝ ਜਾਵੇ ਤੇ ਜੀਵ ਪੁੱਛ ਪਛਾ ਕੇ ਆਖਰਕਾਰ ਪਹੁੰਚੀ ਜਾਂਦਾ ਹੈ। ਜਿਹਨੂੰ ਨਾਮ ਥੇ ਹੀ ਕੋਈ ਪਤਾ ਨਹੀਂ ਕਿ ਨਾਮ ਕੀ ਹੈ, ਮੈਂ ਕਿਹਨੂੰ ਜਾ ਕੇ ਮਿਲਣਾ ਹੈ, ਤੇ ਸਾਧ ਸੰਗਤ ਤੋਂ ਕਿਵੇਂ ਮਿਲ ਸਕਦਾ? ਉਹਦੇ ਪੱਲੇ ਕੇਵਲ ਖੱਜਲ ਖਵਾਰੀ ਹੈ, ਭਟਕਣਾ ਹੈ, ਹੋਰ ਕੁਝ ਨਹੀਂ ਹੈ। ਇਸ ਲਈ ਹਜ਼ੂਰ ਨੇ ਫਰਮਾਨ ਕੀਤਾ ਹੈ, ਹਰ ਬਿਸਰਤ ਸਦਾ ਖੁਆਰੀ। ਕਹਿੰਦੇ ਜਿਸ ਜੀਵ ਨੂੰ ਪਰਮਾਤਮਾ ਦੀ ਯਾਦ ਭੁੱਲ ਜਾਂਦੀ, ਉਹਦੇ ਪੱਲੇ ਕੇਵਲ ਖੁਆਰੀ ਹੀ ਪੈਂਦੀ ਹੈ, ਭਟਕਣਾ ਹੀ ਪੈਂਦੀ ਹੈ। ਉਹ ਜੀਵ ਬਾਰ-ਬਾਰ ਭਟਕਦਾ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਨੇ ਫਰਮਾਨ ਕੀਤਾ, ਜਗਤ ਉਦਾਹਰਣ ਨਾਮ ਪ੍ਰਿਯ ਤੇਰਾ। ਪ੍ਰੇਮ ਦੇ ਵਿੱਚ ਭਿੱਜ ਕੇ ਵਾਹਿਗੁਰੂ ਆਪ ਜੀ ਦੇ ਨਾਮ ਨੂੰ ਜਪਣਾ ਹੈ। ਜਗਤ ਦਾ ਉਧਾਰ ਕਰਨ ਵਾਲਾ ਹੀ ਤੁਹਾਡਾ ਨਾਮ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਦੀ ਮਹਾਨਤਾ ਦਰਸਾਈ ਹੈ। ਹਜ਼ੂਰ ਨੇ ਉਚਾਰਨ ਕੀਤਾ ਹੈ, ਵੱਡਾ ਸਾਹਿਬ ਉੱਚਾ ਥਾਓ, ਉੱਚੇ ਉੱਪਰ ਉੱਚਾ ਨਾਓ। ਪਰਮੇਸ਼ਰ ਦਾ ਨਾਮ ਕਹਿੰਦੇ ਨਾਮੀ ਵਾਹਿਗੁਰੂ ਦੇ ਸਰੂਪ ਦੇ ਨਾਲੋਂ ਕਈ ਗੁਣਾ ਵੱਡਾ ਹੈ। ਕਿਤਨਾ ਵੱਡਾ ਨਾਮ ਦਾ ਪ੍ਰਤਾਪ ਦਰਸਾਇਆ। ਐਸਾ ਹਜ਼ੂਰ ਉਚਾਰਨ ਕਰਦੇ ਨੇ, ਜਗਤ ਉਦਾਹਰਣ ਨਾਮ ਪ੍ਰਿਯ ਤੇਰਾ। हे ਮਹਾਰਾਜ, ਪ੍ਰਿਯ ਪਿਆਰ ਦੇ ਵਿੱਚ ਭੇਜ ਕੇ ਪਰਮਾਤਮਾ ਜਿਨ੍ਹਾਂ ਨੇ ਆਪ ਜੀ ਦੇ ਨਾਮ ਨੂੰ ਜਪਿਆ ਹੈ, ਉਹਨਾਂ ਦੇ ਲਈ ਜਗਤ ਨੂੰ ਤਾਰਨ ਵਾਲਾ ਬੇੜਾ ਰੂਪ ਹੈ ਪਰਮੇਸ਼ਰ ਆਪ ਜੀ ਦਾ ਨਾਮ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਮਹਾਰਾਜ ਸੱਚੇ ਪਾਤਸ਼ਾਹ ਨਾਮ ਰੂਪ ਬੇੜੇ ਵਿੱਚ ਚਾੜ ਕੇ ਜੀਵ ਨੂੰ ਭਵ ਸਾਗਰ ਤੋਂ ਪਾਰ ਕਰਨ ਵਾਲੇ ਹਨ। ਨਵ ਨਿਧ ਨਾਮ ਨਿਧਾਨ ਹਰ ਕੀਰੈ। ਹਜ਼ੂਰ ਉਚਾਰਨ ਕਰਦੇ ਹੈ, ਪਰਮੇਸ਼ਰ ਦਾ ਨਾਮ ਨੌ ਨਿਧੀਆਂ ਦਾ ਖਜ਼ਾਨਾ ਹੈ ਔਰ ਜੀਵ ਦੇ ਭਲਾ ਕਰਨ ਵਾਸਤੇ ਕੀਰੈ, ਭਲੇ ਦੇ ਹਿੱਤ ਵਾਸਤੇ ਹੈ ਪਰਮੇਸ਼ਰ ਦਾ ਨਾਮ। ਔਰ ਕਦੇ ਵੀ ਜੀਵ ਦਾ ਸਾਥ ਛੱਡਣ ਵਾਲਾ ਨਹੀਂ। ਐਸਾ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਹੈ। ਦੁਨੀਆ ਦੇ ਖਜ਼ਾਨੇ ਤਾਂ ਸਾਧ ਸੰਗਤ ਚੋਰੀ ਵੀ ਹੋ ਜਾਂਦੇ ਆ, ਅੱਗ ਵੀ ਸਾੜ ਦਿੰਦੀ, ਪਾਣੀ ਵੀ ਡੋਬ ਦਿੰਦਾ ਹੈ, ਪਰ ਵਾਹਿਗੁਰੂ ਦੇ ਨਾਮ ਰੂਪੀ ਖਜ਼ਾਨੇ ਨੂੰ ਨਾ ਤਾਂ ਚੋਰ ਚੁਰਾ ਕੇ ਲੈ ਕੇ ਜਾ ਸਕਦਾ ਹੈ, ਨਾ ਅੱਗ ਸਾੜਦੀ ਹੈ, ਨਾ ਪਾਣੀ ਡੋਬ ਸਕਦਾ ਹੈ। ਹਰ ਰੰਗ 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 ਅਨੁਪੇਰੈ। ਹਰੀ ਅਕਾਲ ਪੁਰਖ ਪ੍ਰਮਾਤਮਾ ਦਾ ਜੋ ਸਾਧ ਸੰਗਤ ਜੀ ਬ੍ਰਹਮਾਨੰਦ ਰੂਪੀ ਰੰਗ ਹੈ ਨਾ, ਇਹ ਸਭ ਤੋਂ ਉੱਤਮ ਹੈ। ਅਨੁਪੇਰੈ, ਉਪਮਾ ਤੋਂ ਰਹਿਤ ਉਹਦੀ ਸਾਧ ਸੰਗ ਉਪਮਾ ਕੀਤੀ ਹੀ ਨਹੀਂ ਜਾ ਸਕਦੀ। ਜਿਹੜੇ ਦੁਨੀਆ ਦੇ ਰੰਗ ਹੈ ਨਾ, ਹਰ ਰੰਗ ਰੰਗ ਸੰਸਾਰ ਦੇ ਅੰਦਰ ਕਿਸੇ ਨੇ ਸਾਧ ਸੰਗਤ ਜੀ ਵਿਸ਼ਿਆਂ ਨੂੰ ਭੋਗਣ ਦੇ ਵਿੱਚ ਬੜਾ ਆਨੰਦ ਸਮਝਿਆ ਹੈ, ਕਿਸੇ ਨੇ ਪਦਾਰਥਾਂ ਨੂੰ ਭੋਗਣ ਵਿੱਚ ਬਹੁਤ ਵੱਡਾ ਆਨੰਦ ਸਮਝਿਆ, ਅਥਵਾ ਕਿਸੇ ਨੇ ਸਵਰਗਾਂ ਦੇ ਸੁੱਖ ਦਾ ਆਨੰਦ ਬੜਾ ਵੱਡਾ ਸਮਝਿਆ ਹੈ, ਕਿਸੇ ਨੇ ਬ੍ਰਹਮਪੁਰੀ ਦਾ ਆਨੰਦ ਬਹੁਤ ਵੱਡਾ ਸਮਝਿਆ। ਹਰ ਹਜ਼ੂਰ ਕਹਿੰਦੇ ਹਰ ਰੰਗ 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 ਅਨੁਪੇਰੈ। ਰੰਗ ਅਨੁਪੇਰੈ, ਇਹ ਸਭ ਰੰਗਾਂ ਦੇ ਵਿੱਚੋਂ ਜਿਹੜਾ ਪਰਮਾਤਮਾ ਦਾ ਪ੍ਰੇਮ ਰੂਪੀ ਰੰਗ ਹੈ, ਵਾਹਿਗੁਰੂ ਦਾ ਬ੍ਰਹਮਾਨੰਦ ਰੂਪੀ ਰੰਗ ਹੈ, ਉਹਦੇ ਸਮਾਨ ਕੋਈ ਦੁਨੀਆ ਦਾ ਆਨੰਦ ਨਹੀਂ ਹੈ। ਸੰਸਾਰ ਦੇ ਅੰਦਰ ਭਾਵੇਂ ਕਿਸੇ ਨੇ ਵਿਸ਼ਿਆਂ ਦਾ, ਵਿਕਾਰਾਂ ਦਾ, ਪਦਾਰਥਾਂ ਨੂੰ ਸਾਧ ਸੰਗਤ ਛਕਣ ਦਾ ਭਾਵ ਤਰ੍ਹਾਂ ਤਰ੍ਹਾਂ ਦੇ ਆਨੰਦ ਮੰਨੇ ਗਏ ਹੈ, ਪਰ ਹਜ਼ੂਰ ਕਹਿੰਦੇ ਪ੍ਰਮਾਤਮਾ ਦਾ ਜਿਹੜਾ ਬ੍ਰਹਮਾਨੰਦ ਹੈ, ਇਹਦੇ ਸਮਾਨ ਕੋਈ ਦੁਨੀਆ ਦਾ ਆਨੰਦ ਨਹੀਂ ਹੋ ਸਕਦਾ। ਇੱਕ ਰਸ ਸਮੁੰਦਰ ਦੇ ਪਾਣੀ ਦੀ ਨਿਆਈ ਹੈ। ਜਿਵੇਂ ਸਾਧ ਸੰਗਤ ਜੀ ਜਿਹੜਾ ਵਿਸ਼ਿਆਂ ਦਾ ਆਨੰਦ ਹੈ, ਵੇਦਾਂਤ ਦੇ ਮਤ ਅਨੁਸਾਰ ਕਹਿੰਦੇ ਕਟੋਰੇ ਦੇ ਪਾਣੀ ਦੀ ਤਰ੍ਹਾਂ ਹੈ। ਥੋੜ੍ਹਾ ਜਿਹਾ ਉਛਾਲ ਆ ਗਿਆ ਤੇ ਉਸੇ ਸਮੇਂ ਡੁੱਲ ਜਾਂਦਾ ਹੈ, ਇੰਨਾ ਕੋਈ ਇਹਦਾ ਸਮਾਂ ਆਨੰਦ ਹੁੰਦਾ ਹੈ। ਪਰ ਜਿਹੜਾ ਬ੍ਰਹਮਾਨੰਦ ਦਾ ਸਾਧ ਸੰਗਤ ਜੀ ਆਨੰਦ ਹੈ, ਸਮੁੰਦਰ ਦੇ ਪਾਣੀ ਦੀ ਨਿਆਈ ਹੈ, ਸਮੁੰਦਰ ਦੀ ਤਰ੍ਹਾਂ। ਭਜਨਾਨੰਦ ਜਿਹੜਾ ਇਹ ਸਾਧ ਸੰਗਤ ਜੀ ਭਜਨ ਕਰਨਾ, ਜਿੰਨਾ ਚਿਰ ਭਜਨ ਕਰਦੇ ਰਹੇ, ਬੰਦਗੀ ਕਰਦੇ ਰਹੇ, ਉਹ ਜਾਣੋ ਕਿ ਜਿਵੇਂ ਨਦੀ ਦੇ ਪਾਣੀ ਦੀ ਨਿਆਈ ਹੈ। ਨਦੀ ਵਿੱਚ ਪਾਣੀ ਜਿੰਨੀ ਦੇਰ ਤੱਕ ਪਿੱਛੋਂ ਆਉਂਦਾ ਰਹਿੰਦਾ, ਉਨੀ ਦੇਰ ਤੱਕ ਹਰੀ ਭਰੀ ਸੁੰਦਰ ਜਾਪਦੀ ਹੈ। ਉਹਦੇ ਨੇੜੇ ਜਿਹੜੇ ਰੁੱਖ ਬੂਟੇ ਹੁੰਦੇ ਉਹ ਵੀ ਹਰੇ ਭਰੇ ਹੋ ਜਾਂਦੇ, ਹਰਿਆਵਲਤਾ ਸਹਿਤ ਹੋ ਜਾਂਦੇ ਨੇ। ਪਰ ਸਭ ਤੋਂ ਜਿਹੜਾ ਉੱਤਮ ਆਨੰਦ ਹੈ ਉਹ ਹੈ ਸਾਧ ਸੰਗਤ ਜੀ ਬ੍ਰਹਮਾਨੰਦ, ਜਿਹਨੂੰ ਸਮੁੰਦਰ ਦੇ ਪਾਣੀ ਦੀ ਨਿਆਈ ਕਥਨ ਕੀਤਾ। ਕੋਈ ਚੁੜੀ ਭਰ ਲਵੇ, ਉਹਦੇ ਵਿੱਚੋਂ ਬਾਹਰ ਕੱਢ ਲਵੇ ਤਾਂ ਵੀ ਨਹੀਂ ਫਰਕ ਪੈਂਦਾ, ਕੋਈ ਵਿੱਚ ਪਾ ਦੇਵੇ ਤਾਂ ਵੀ ਨਹੀਂ ਕੋਈ ਫਰਕ ਪੈਂਦਾ। ਐਸਾ ਗੁਰਮੁਖ ਪਿਆਰੇ ਜੋ ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦਾ ਬ੍ਰਹਮਾਨੰਦ ਲੈਂਦੇ ਹਨ, ਹਜ਼ੂਰ ਕਹਿੰਦੇ ਅਨੁਪੇਰੈ, ਉਹ ਉਪਮਾ ਤੋਂ ਰਹਿਤ ਹੈ।
ਉਹਦੀ ਉਪਮਾ ਕਦੇ ਕੀਤੀ ਹੀ ਨਹੀਂ ਜਾ ਸਕਦੀ। ਕਾਹੇ ਰੇ ਮਨ ਮੋਹਿ ਮਗਨੇਰੈ। ਇਸ ਲਈ ਹੈ ਮੇਰੇ ਮਨਾ ਤੂੰ ਐਵੇਂ ਕਾਹੇ ਕਿਸ ਵਾਸਤੇ ਦੁਨੀਆ ਦੇ ਮੋਹ ਮਮਤਾ ਦੇ ਵਿੱਚ ਮਗਨ ਹੁੰਦਾ ਪਿਆ ਹੈ। ਨੈਨਹੁ ਦੇਖ ਸਾਧ ਦਰਸੇਰੈ। ਬੰਦਗੀ ਕਰਨ ਵਾਲੇ ਭਲੇ ਪੁਰਸ਼ਾਂ ਦੇ ਦੀਦਾਰ ਕਰਿਆ ਕਰ ਨੈਨੋ, ਇਹਨਾਂ ਨੇਤਰਾਂ ਦੇ ਨਾਲ। ਸਾਧ ਗੁਰੂ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨੇਤਰਾਂ ਦੇ ਨਾਲ ਦੀਦਾਰ ਕਰਿਆ ਕਰ। ਸੋ ਪਾਵੈ ਜਿਸ ਲਿਖਤ ਲਿਲੇਰੈ। ਪਰ ਹਜੂਰ ਕਹਿੰਦੇ ਉਹ ਦਾਤ ਐਸੀ ਜਿਹੜੀ ਵਡਮੁੱਲੀ ਦਾਤ ਹੈ ਨਾ, ਉਹਨਾਂ ਗੁਰਮੁਖਾਂ ਨੂੰ ਪ੍ਰਾਪਤ ਹੁੰਦੀ ਹੈ। ਲੇਲੇਰਾ ਜਿਨ੍ਹਾਂ ਦੇ ਮਸਤਕ ਦੇ ਚੰਗੇ ਲੇਖ ਪ੍ਰਮਾਤਮਾ ਨੇ ਲਿਖ ਕਰਕੇ ਪਾਏ ਹੈ। ਹਰ ਕੋਈ ਐਸੀ ਦਾਤ ਨੂੰ ਨਹੀਂ ਸਾਧ ਸੰਗਤ ਜੀ ਪ੍ਰਾਪਤ ਕਰ ਸਕਦਾ। ਭਾਵੇਂ ਕਿੰਨੀ ਕਿੰਨੀ ਦੂਰੋਂ ਸਾਧ ਸੰਗਤ ਇੱਥੇ ਤੀਰਥ ਯਾਤਰਾ ਵਾਸਤੇ ਅਸੀਂ ਆਉਂਦੇ ਹਾਂ, ਪਰ ਹਰ ਕੋਈ ਸਾਡੇ ਵਿੱਚੋਂ ਗੁਰੂ ਕੀ ਸੰਗਤ ਵਿੱਚ ਥੋੜ੍ਹੀ ਬੈਠਦਾ। ਹਰ ਕੋਈ ਆ ਕੇ ਅੰਮ੍ਰਿਤ ਵੇਲੇ ਔਰ ਸ਼ਾਮ ਦੇ ਸਮੇਂ ਗਰੀਬ ਨਵਾਜ਼ ਸਤਿਗੁਰੂ ਜੀ ਦੀ ਸੰਗਤ ਵਿੱਚ ਆ ਕੇ ਸਤਿਗੁਰਾਂ ਦੇ ਦੀਦਾਰ ਥੋੜ੍ਹੀ ਕਰਦਾ। ਬਹੁਤਾਰ ਦੇ ਵਿੱਚ ਅਸੀਂ ਸਾਧ ਸੰਗਤ ਜੀ ਜਿਵੇਂ ਆਉਂਦੇ ਹਾਂ ਇੱਦਾਂ ਹੀ ਤੁਰ ਫਿਰ ਕਰਕੇ ਦੁਕਾਨਾਂ ਤੋਂ ਘਰਾਂ ਨੂੰ ਵਾਪਸ ਚਲੇ ਜਾਂਦੇ ਆ। ਜਾਂ ਦੁਕਾਨਾਂ ਤੋਂ ਖਰੀਦਦਾਰੀ ਕਰ ਲਈ, ਇੱਧਰ ਉੱਧਰ ਹੋ ਕੇ ਭਾਵ ਕੇ ਜਿਵੇਂ ਪਿਕਨਿਕ ਦਾ ਰੂਪ ਬਣਾਇਆ ਹੋਇਆ ਸੀ ਤੀਰਥ ਯਾਤਰਾ ਨੂੰ। ਐਵੇਂ ਕਦੇ ਇੱਧਰ ਚਲੇ ਗਏ, ਕਦੇ ਉੱਧਰ ਚਲੇ ਗਏ, ਗੱਲਾਂ ਬਾਤਾਂ ਕਰਕੇ ਮौज ਮਸਤੀ ਕਰਕੇ ਚਲੇ ਗਏ। ਪਰ ਹਜੂਰ ਕਹਿੰਦੇ ਕਰਮਾਂ ਤੋਂ ਬਿਨਾਂ ਇਹ ਦਾਤ ਨਹੀਂ ਪ੍ਰਾਪਤ ਹੁੰਦੀ। ਸਾਧ ਸੰਗਤ ਵਿੱਚ ਆਉਣਾ, ਨੇਤਰਾਂ ਦੇ ਨਾਲ ਸਤਿਗੁਰਾਂ ਦੇ ਦੀਦਾਰ ਕਰਨੇ, ਕੰਨਾਂ ਦੇ ਨਾਲ ਵਾਹਿਗੁਰੂ ਦਾ ਜਸ ਸਰਵਣ ਕਰਨਾ, ਇਹਨਾਂ ਪੈਰਾਂ ਦੇ ਨਾਲ ਚੱਲ ਕੇ ਗੁਰੂ ਕੀ ਸੰਗਤ ਵਿੱਚ ਆਉਣਾ, ਹੱਥਾਂ ਦੇ ਨਾਲ ਟਹਿਲ ਕਰਨੀ। ਇਹ ਜਿਹੜੀ ਵਡਮੁੱਲੀ ਦਾਤ ਹੈ, ਇਹ ਭਾਗਾਂ ਤੋਂ ਬਿਨਾਂ ਨਹੀਂ ਕਦੇ ਵੀ ਪ੍ਰਾਪਤ ਹੁੰਦੀ। ਇਸ ਲਈ ਪਾਤਸ਼ਾਹ ਫਰਮਾਨ ਕਰ ਰਹੇ ਹੈ, ਸੋ ਪਾਵੈ ਜਿਸ ਲਿਖਤ ਲਲੇਰੈ। ਮਸਤਕ ਦੇ ਲਾਡ ਚੰਗੇ ਲੇਖ ਜਿਨ੍ਹਾਂ ਦੇ ਵਾਹਿਗੁਰੂ ਨੇ ਲਿਖ ਕੇ ਪਾਏ, ਉਹ ਗੁਰਮੁਖ ਪਿਆਰੇ ਐਸੀ ਵਡਮੁੱਲੀ ਦਾਤ ਪਾਉਂਦੇ ਹਨ। ਰਹਾਉ ਵਿਸਰਾਮ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ, ਸੇਵੋ ਸਾਧ ਸੰਤ ਚਰਨੇਰੈ। हे ਪ੍ਰਾਣਾ ਧਾਰੀ ਜੀਵ, ਜੇ ਤੂੰ ਆਪਣਾ ਜੀਵਨ ਸਫਲਾ ਕਰਨਾ ਚਾਹੁੰਦਾ ਹੈ, ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਚਰਨਾਂ ਦੀ ਸੇਵਾ ਕਰਿਆ ਕਰ। ਨਿਮਰਤਾਵਾਨ ਹੋ ਕੇ ਸੰਗਤ ਵਿੱਚ ਮਿਲ ਕੇ ਸੇਵਾ ਕਰਿਆ ਕਰ। ਬਾਛੋ ਧੂਰ ਪਵਿੱਤਰ ਕਰੇਰੈ। ਔਰ ਚਰਨਾਂ ਦੀ ਧੂੜ ਬਾਂਛੋ ਮੰਗਿਆ ਕਰ, ਚਾਹਤ ਕਰਿਆ ਕਰ, ਇੱਛਾ ਧਾਰਨ ਕਰਿਆ ਕਰ ਕਿ ਮੈਨੂੰ ਚਰਨ ਧੂੜ ਦੀ ਪ੍ਰਾਪਤੀ ਹੋ ਜਾਵੇ। ਬੰਦਗੀ ਕਰਨ ਵਾਲੇ ਸਤਿਪੁਰਸ਼ਾਂ ਦੀ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਕਉ ਕਰ ਸੰਤਨ ਕੀ ਧੂਰੇ। ਇਹ ਨਿਮਰਤਾ ਦੀ ਸਾਧ ਸੰਗਤ ਜੀ ਬਖਸ਼ਿਸ਼ ਹੈ। ਹਜੂਰ ਕਹਿੰਦੇ ਹਨ, ਬਾਂਛੋ ਧੂਰ ਪਵਿੱਤਰ ਕਰੇ ਰਹਿ, ਅਥਵਾ ਨਿਮਰਤਾ ਦੀ ਦਾਤ ਬਾਂਛੋ ਮੰਗਿਆ ਕਰ, ਜਿਸ ਕਰਕੇ ਪਵਿੱਤਰ ਕਰੇ ਰਹਿ। ਨਿਮਰਤਾ ਜਿਹੜੀ ਜੀਵ ਨੂੰ ਪਵਿੱਤਰ ਕਰ ਦਿੰਦੀ ਹੈ। ਜਿਹੜਾ ਕੋਈ ਗੁਨਾਹ ਕਰਦਾ ਹੈ ਨਾ, ਹੰਕਾਰ ਦੇ ਸਹਿਤ ਹੋ ਕੇ ਜਦੋਂ ਨਿਮਰਤਾਵਾਨ ਹੋ ਜਾਂਦਾ ਹੈ, ਹਜੂਰ ਕਹਿੰਦੇ ਹਨ ਫਿਰ ਜੀਵ ਪਵਿੱਤਰ ਹੋ ਜਾਂਦਾ ਹੈ। ਨਿਮਰਤਾਵਾਨ ਹੋ ਕੇ ਜੋ ਸੇਵਾ ਸਿਮਰਨ ਕਰਦਾ ਹੈ। 68 ਮੱਜਨ ਮੈਲ ਕਟੇਰੈ। ਜਗਤ ਦੇ ਅੰਦਰ 68 8 ਤੇ 60 68 ਤੀਰਥਾਂ ਤੇ ਇਸ਼ਨਾਨ ਕਰਨਾ ਬਹੁਤ ਵੱਡਾ ਭਾਰੀ ਮਹਾਤਮ ਸਮਝਿਆ ਜਾਂਦਾ ਹੈ। ਪਰ ਹਜੂਰ ਕਹਿੰਦੇ ਆ 8 60 ਮੱਜਨ ਮੈਲ ਕਟੇਰੈ। 68 ਤੀਰਥਾਂ ਤੇ ਇਸ਼ਨਾਨ ਕਰਨ ਦਾ ਮਹਾਤਮ ਵੀ ਤੈਨੂੰ ਸੇਵਾ ਤੇ ਸਿਮਰਨ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਵੇਗਾ। ਔਰ ਸੰਸਾਰ ਦੇ ਅੰਦਰ ਤੇਰੇ ਕਮਾਈ ਹੋਈ ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਤੇਰੇ ਮਲ ਲੱਗੀ ਹੋਈ ਹੈ ਨਾ, ਮਲੀਨ ਹੋਇਆ ਤੇਰਾ ਹਿਰਦਾ, ਉਹ ਵੀ ਕੱਟੀ ਜਾਵੇਗੀ। ਸਾਸ ਸਾਸ ਧਿਆਵੋ ਮੁਖ ਨਹੀਂ ਮੋਰੈ। ਔਰ ਹਰ ਇੱਕ ਸਵਾਸ ਦੇ ਨਾਲ ਪ੍ਰਮਾਤਮਾ ਨੂੰ ਧਿਆਉਣਾ ਕਰੋ, ਕਦੇ ਮੁਖ ਮੋੜੋ ਹੀ ਨਾ, ਕਦੇ ਅਵੇਸਲੇ ਹੋਵੋ ਹੀ ਨਾ ਪ੍ਰਮਾਤਮਾ ਦੇ ਨਾਮ ਜਪਣ ਵਿੱਚ। ਕਿਉਂਕਿ ਹਜੂਰ ਦਾ ਬਚਨ ਹੈ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਸਾਸ ਸਾਸ ਹਰ ਨਾਮ ਜਪ ਬਿਰਥਾ ਸਾਸ ਮਤ ਖੋਏ। ਕਿਆ ਜਾਣੋ ਕਿ ਅੰਤ ਕੋ ਇਹੀ ਸਵਾਸ ਮਤ ਹੋਏ। ਕੀ ਪਤਾ ਇੱਕੋ ਹੀ ਤੇਰਾ ਸਵਾਸ ਬਾਕੀ ਬਚਿਆ ਹੋਵੇ, ਦੁਬਾਰਾ ਤੈਨੂੰ ਸਵਾਸ ਆਉਣਾ ਵੀ ਹੈ ਕਿ ਨਹੀਂ ਆਉਣਾ। ਇਸ ਲਈ ਹਰ ਇੱਕ ਸਵਾਸ ਦੇ ਨਾਲ ਮੁਖ ਵਿੱਚ ਗਰਾਹੀ ਪਾਉਂਦਿਆਂ ਵੀ ਵਾਹਿਗੁਰੂ ਨੂੰ ਜਪਣਾ ਚਾਹੀਦਾ ਹੈ।
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਜੀਵ ਕਦੇ ਵੀ ਵਾਹਿਗੁਰੂ ਦੇ ਨਾਮ ਜਪਣ ਤੋਂ ਅਵੇਸਲਾ ਨਾ ਹੋਇਆ ਕਰ। ਕਿਛ ਸੰਗ ਨਾ ਚਾਲੈ ਲਾਖ ਕਰੋੜੈ। ਜਿਤਨੀ ਵੀ ਦੁਨੀਆ ਦੀ ਮਾਇਕੀ ਸੰਪਤੀ ਇਕੱਤਰ ਕਰੀ ਹੈ ਨਾ, ਚਾਹੇ ਲੱਖਾਂ ਰੁਪਈਏ ਹਨ ਚਾਹੇ ਕਰੋੜਾਂ ਹਨ, ਕਿਛ ਸਾਥ ਨਾ ਚਾਲੈ, ਕੁਝ ਵੀ ਨਾਲ ਜਾਣ ਵਾਲਾ ਨਹੀਂ ਹੈ ਔਰ ਨਾ ਹੀ ਕੁਝ ਕਿਸੇ ਦੇ ਨਾਲ ਗਿਆ ਸੀ, ਨਾ ਹੀ ਕਦੇ ਜਾਵੇਗਾ। ਪ੍ਰਭ ਜੀ ਕੋ ਨਾਮ ਅੰਤ ਪੁਕਰੋਰੈ। ਕੇਵਲ ਪ੍ਰਭੂ ਜੀ ਦਾ ਇੱਕ ਸ਼੍ਰੋਮਣੀ ਨਾਮ ਹੈ ਜੋ ਅੰਤ ਸਾਮੇ ਪੁਕਰੋਰੈ, ਬੌੜਦਾ ਹੈ, ਜੋ ਜੀਵ ਦੀ ਰੱਖਿਆ ਕਰਦਾ ਹੈ। ਜਿਵੇਂ ਹਜੂਰ ਦਾ ਬਚਨ ਆਉਂਦਾ ਹੈ ਨਾ, ਉਪੱਕਰ ਹੈ, ਕਹਿੰਦੇ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪੱਕਰੇ ਅੰਤੀ ਵਾਰ। ਉਪੱਕਰੇ ਭਾਵ ਬੌੜਿਆ ਨਹੀਂ ਕੋਈ ਵੀ ਉਹਨਾਂ ਵਿੱਚ, ਜਿਨ੍ਹਾਂ ਦੀ ਮੋਹ ਮਮਤਾ ਵਿੱਚ ਲੱਗ ਕੇ ਗੁਰੂ ਤੋਂ ਬੇਮੁਖ ਹੋ ਗਿਆ ਸੀ, ਗੁਰੂ ਕੀ ਸੰਗਤ ਕਰਨੀ ਤਿਆਗ ਦਿੱਤੀ ਸੀ, ਉਹਨਾਂ ਵਿੱਚੋਂ ਕੋਈ ਵੀ ਸੰਗੀ ਸਾਥੀ ਨਾ ਬਣਿਆ ਅੰਤ ਸਾਮੀ। ਇਹ ਤੇ ਹਜੂਰ ਨੇ ਬਚਨ ਕੀਤਾ ਪੁਕਰੋਰੈ, ਕੋਈ ਸਾਥ ਨਹੀਂ ਦਿੰਦਾ, ਕੋਈ ਜੀਵ ਦੀ ਰੱਖਿਆ ਨਹੀਂ ਕਰਦਾ ਵਾਹਿਗੁਰੂ ਦੇ ਨਾਮ ਤੋਂ ਬਿਨਾ। ਮਨਸਾ ਮਾਨ ਏਕ ਨਿਰੰਕੇਰੈ। ਇਸ ਲਈ ਮਨ ਕਰਕੇ ਇਹ ਆਸ ਮਨਸਾ ਬਣਾਉਣਾ ਕਰ, ਆਪਣੇ ਹਿਰਦੇ ਅੰਦਰ ਇੱਛਾ ਧਾਰਨ ਕਰ। ਏਕ ਨਿਰੰਕੇਰੈ, ਇੱਕ ਅਕਾਲ ਪੁਰਖ ਵਾਹਿਗੁਰੂ ਨਿਰਾਕਾਰ ਵਾਹਿਗੁਰੂ ਦੇ ਸਰੂਪ ਦੇ ਨਾਲ ਮਿਲਣ ਦੀ ਇੱਛਾ ਮਨਸਾ ਬਣਾ ਕੇ ਰੱਖਣਾ ਕਰ। ਸਗਲ ਤਿਆਗੋ ਭਾਉ ਦੂਜੇਰੈ। ਮਨਸਾ ਮਾਨ ਏਕ ਨਿਰੰਕਾਰ ਹੈ, ਏਕੇਰਾ ਹੈ। ਹਜੂਰ ਨੇ ਫਰਮਾਨ ਕੀਤਾ ਏਕ ਓੰਕਾਰ ਹੈ, ਇੱਕੋ ਇੱਕ ਪਰਮਾਤਮਾ ਦਾ ਸਰੂਪ ਹੈ। ਇਸ ਕਰਕੇ ਮਨ ਕਰਕੇ ਵਾਹਿਗੁਰੂ ਦੇ ਸਰੂਪ ਨੂੰ ਮੰਨਣਾ ਕਰ। ਜਿੱਥੇ ਤਨ ਕਰਕੇ ਕਹਿੰਦਾ ਕਿ ਇੱਕ ਪਰਮਾਤਮਾ ਹੈ, ਇੱਕ ਪਰਮੇਸ਼ਰ ਹੀ ਸਭ ਜੀਵਾਂ ਦੀ ਪਰਵਰਿਸ਼ ਕਰਦਾ, ਜੀਵਾਂ ਨੂੰ ਪੈਦਾ ਕਰਨ ਵਾਲਾ, ਹਰਨ ਵਾਲਾ ਹੈ, ਉੱਥੇ ਮਨਸਾ ਮਨ ਕਰਕੇ ਵੀ ਮੰਨਣਾ ਕਰ। ਸਗਲ ਤਿਆਗੋ ਭਾਉ ਦੂਜੇਰੈ। ਔਰ ਇੱਕ ਪਰਮੇਸ਼ਰ ਦਾ ਪਿਆਰ ਜਿਹੜਾ ਹੈ ਨਾ, ਉਸ ਵਾਹਿਗੁਰੂ ਦਾ ਪਿਆਰ ਜਿਹੜਾ ਤਿਆਗ ਕਰਕੇ ਹੋਰ ਦੁਨੀਆ ਦਾ ਝੂਠਾ ਪਿਆਰ ਧਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਗਲ ਤਿਆਗ ਭਾਉ ਦੂਜੇਰੈ, ਜਿਹਦੇ ਕਰਕੇ ਦੂਜੇਰਾ ਦਵੈਸ਼ ਮਨ ਦੇ ਵਿੱਚ ਪੈਦਾ ਹੁੰਦੀ ਹੈ, ਦੁਬਿਧਾ ਮਨ ਵਿੱਚ ਪ੍ਰਗਟ ਹੁੰਦੀ ਹੈ। ਉਹ ਜਿਹੜਾ ਝੂਠਾ ਪਿਆਰ ਹੈ ਸਭ ਤਿਆਗ ਦੇਣਾ ਕਰ। ਪਵਨ ਕਹਾਂ ਹੋ ਗੁਣ ਪ੍ਰਿਯ ਤੇਰੇ। ਇਹ ਪ੍ਰਿਯ ਪਰਮੇਸ਼ਰ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ, ਅਸੀਂ ਕਿਵੇਂ ਔਰ ਕਿੰਨੇ ਕੁ ਆਪ ਜੀ ਦੇ ਗੁਣ ਕਥਨ ਕਰ ਸਕਦੇ ਹਾਂ, ਕਿਉਂਕਿ ਬੇਅੰਤ ਆਪ ਜੀ ਦੇ ਮਹਾਰਾਜ ਗੁਣ ਹਨ। ਕਵਨ ਕਿਸ ਢੰਗ ਦੇ ਨਾਲ ਤੇ ਕਹਾਂ ਕਿਵੇਂ ਮਹਾਰਾਜ ਕਹਿ ਸਕਦੇ ਆ, ਕਿਵੇਂ ਆਪ ਜੀ ਦੇ ਸਮਗਰ ਗੁਣਾਂ ਨੂੰ ਗਾ ਸਕਦੇ ਹਾਂ, ਨਾਮੁਮਕਿਨ ਹੈ। ਵਰਨ ਨਾ ਸਾਕੋ ਏਕ ਟੁਲੇਰੈ। ਇਹ ਮਹਾਰਾਜ ਅਸੀਂ ਤਾਂ ਇੱਕ ਵੀ ਆਪ ਜੀ ਦਾ ਉਪਕਾਰ ਨਹੀਂ ਵਰਣਨ ਕਰ ਸਕਦੇ, ਤੇ ਸਾਰੇ ਗੁਣਾਂ ਨੂੰ ਮਹਾਰਾਜ, ਸਾਰੇ ਉਪਕਾਰਾਂ ਨੂੰ ਕਿਵੇਂ ਅਸੀਂ ਕਥਨ ਕਰ ਸਕਾਂਗੇ, ਇਹ ਨਹੀਂ ਕਦੇ ਵੀ ਹੋ ਸਕਦਾ। ਸਾਧ ਸੰਗਤ ਜੀ, ਪਰਮਾਤਮਾ ਨੇ ਸਾਨੂੰ ਸਹੀ ਸਲਾਮਤ ਇੰਦਰੀ ਦਿੱਤੇ ਹੈ, ਸਾਨੂੰ ਸੋਹਣਾ ਸਰੀਰ ਸਾਡਾ ਬਣਾਇਆ ਹੈ, ਇਹ ਨਰ ਨਾਰਾਇਣੀ ਸੁੰਦਰ ਬਣਾਈ ਹੈ ਅਕਾਲ ਪੁਰਖ ਪਰਮਾਤਮਾ ਨੇ। ਫਿਰ ਇਕੱਲਾ ਸਰੀਰ ਬਣਾਇਆ ਨਹੀਂ, ਇਹਦੇ ਨਾਲ ਇੰਦਰੀ ਹੱਥ ਪੈਰ ਅੱਖਾਂ ਕੰਨ ਲਾਏ ਹੈ, ਕਿਉਂਕਿ ਜਿਸ ਉਹਨਾਂ ਜੀਵਾਂ ਨੂੰ ਇਹਨਾਂ ਦੀ ਕਦਰ ਦਾ ਪਤਾ ਹੈ, ਸਾਧ ਸੰਗਤ ਜਿਨ੍ਹਾਂ ਦੇ ਕੋਲ ਨੇਤਰਾਂ ਵਿੱਚ ਦੇਖਣ ਦੀ ਸ਼ਕਤੀ ਨਹੀਂ ਹੈ, ਉਹਨਾਂ ਨੂੰ ਹੱਥਾਂ ਦੀ ਕਦਰ ਦਾ ਪਤਾ ਹੈ ਜਿਨ੍ਹਾਂ ਦੇ ਹੱਥ ਨਹੀਂ ਹੈ, ਔਰ ਜਿਨ੍ਹਾਂ ਦੇ ਕੋਲ ਪੈਰਾਂ ਦੇ ਨਾਲ ਚੱਲਣ ਦੀ ਸਮਰੱਥਾ ਨਹੀਂ, ਉਹਨਾਂ ਨੂੰ ਇਹਦੀ ਕਦਰ ਦਾ ਪਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਰਮਾਤਮਾ ਇਹਨਾਂ ਇੰਦਰੀਆਂ ਦੇ ਵਿੱਚੋਂ ਹੀ ਮਹਾਰਾਜ ਅਸੀਂ ਇੱਕ ਇੱਕ ਦਾ ਵੀ ਜੇ ਵਰਣਨ ਕਰਨ ਦਾ ਯਤਨ ਕਰੀਏ, ਫਿਰ ਵੀ ਮਹਾਰਾਜ ਅਸੀਂ ਨਹੀਂ ਕਥਨ ਕਰ ਸਕਦੇ ਕਿੰਨੇ ਵੱਡੇ ਆਪ ਜੀ ਦੇ ਉਪਕਾਰ ਹੈ। ਇਸ ਲਈ ਪਾਤਸ਼ਾਹ ਫਰਮਾਨ ਕਰਦੇ ਹੈ ਵਰਨ ਨਾ ਸਾਕੋ ਏਕ ਟੁਲੇਰੈ। ਟੁਲੇਰੈ ਹੁੰਦਾ ਉਪਕਾਰ। ਮਹਾਰਾਜ ਇੱਕ ਵੀ ਆਪ ਜੀ ਦਾ ਗੁਣ ਉਪਕਾਰ ਪੂਰੀ ਤਰ੍ਹਾਂ ਅਸੀਂ ਕਥਨ ਨਹੀਂ ਕਰ ਸਕਦੇ। ਦਰਸ਼ਨ ਪਿਆਸ ਬਹੁਤ ਮਨ ਮੇਰਾ। हे ਮਹਾਰਾਜ ਆਪ ਜੀ ਦੇ ਦਰਸ਼ਨਾਂ ਦੀ ਸਾਡੇ ਮਨ ਵਿੱਚ ਬਹੁਤ ਵੱਡੀ ਪਿਆਸਾ ਬਣੀ ਹੈ। ਚਾਤ੍ਰਿਕ ਮਹਾਰਾਜ ਜਿਵੇਂ ਵਿਹਾ ਬਾਰ-ਬਾਰ ਪੁਕਾਰਦਾ ਹੈ, ਇਵੇਂ ਬਬੀਹੇ ਦੀ ਤਰ੍ਹਾਂ ਆਪ ਜੀ ਦੇ ਮਹਾਰਾਜ ਦਰਸ਼ਨਾਂ ਰੂਪ ਸਵੰਤੀ ਬੂੰਦ ਨੂੰ ਪਾਉਣ ਲਈ ਪਿਆਸੇ ਹਾਂ। ਮੇਰੇ ਨਾਨਕ ਦੇਵ ਜਗਤ ਗੁਰ ਕੇਰੈ। हे ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਸਤਿਗੁਰਾਂ ਦੇ ਦੁਆਰਾ ਆਪ ਕਿਰਪਾ ਕਰਕੇ ਮਹਾਰਾਜ ਸਾਨੂੰ ਮਿਲਣਾ ਕਰੋ। हे ਅਕਾਲ ਪੁਰਖ ਵਾਹਿਗੁਰੂ ਪਿਆਰੇ ਪਰਮਾਤਮਾ, ਪੂਜਨੀਕ ਗੁਰੂ ਚਰਨਾਂ ਦੇ ਨਾਲ ਜੁੜੇ ਹਾਂ।
ਇਸ ਲਈ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਮਿਲਣਾ ਕਰੋ। ਕਾਨੜਾ ਮਹੱਲਾ ਪੰਜਵਾ। ਐਸੀ ਕੌਣ ਵਿਦੇ ਦਰਸ਼ਨ ਪਰਸਨਾ। ਜਗਿਆਸੂ ਜਨ ਦੁਆਰਾ ਸਾਧ ਸੰਗਤ ਜੀ ਪਹਿਲਾਂ ਰਹਾਉ ਦੇ ਪਦ ਵਿੱਚ ਸਵਾਲ ਕੀਤਾ ਗਿਆ ਹੈ ਬੇਨਤੀ ਰੂਪ ਦੇ ਵਿੱਚ। हे ਮਹਾਰਾਜ ਸੱਚੇ ਪਾਤਸ਼ਾਹ, ਐਸੀ ਕੌਣ ਵਿਦੇ ਦਰਸ਼ਨ ਪਰਸਨਾ। ਐਸੀ ਕਿਹੜੀ ਵਿਧੀ ਹੈ, ਕਿਹੜਾ ਢੰਗ ਹੈ, ਕਿਹੜੀ ਜੁਗਤੀ ਹੈ ਜਿਸ ਦੁਆਰਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰਸ਼ਨ ਪਰਸ ਸਕੀਏ, ਜਿਸ ਦੁਆਰਾ ਵਾਹਿਗੁਰੂ ਨੂੰ ਸਾਖਸ਼ਾਤ ਰੂਪ ਦੇ ਵਿੱਚ ਦੇਖ ਸਕੀਏ। ਐਸੀ ਕਿਹੜੀ ਵਿਧੀ ਹੈ। ਰਹਾਉ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਆਸ ਪਿਆਸ ਸਫਲ ਮੂਰਤ। ਸੰਸਾਰ ਦੇ ਅੰਦਰ ਜਿਹੜੀ ਪਰਮਾਤਮਾ ਦੇ ਦਰਸ਼ਨਾਂ ਦੀ ਪਿਆਸ ਲੱਗਣੀ ਹੈ ਨਾ, ਆਸ ਆਪਣੇ ਅੰਦਰ ਧਾਰਨ ਕਰਕੇ ਰੱਖਣੀ ਹੈ। ਹਜ਼ੂਰ ਕਹਿੰਦੇ ਸਫਲ ਮੂਰਤ ਤੋਂ ਜੀਵ ਦਾ ਜਿਹੜਾ ਮੂਰਤ ਹਸਤੀ ਹੈ, ਪਰਮਾਤਮਾ ਵੱਲੋਂ ਮਿਲਿਆ ਹੋਇਆ ਸਰੀਰ ਹੈ, ਜੀਵਨ ਹੈ, ਉਹ ਸਫਲਾ ਹੋ ਜਾਂਦਾ ਹੈ। ਉਮਗ ਹੀਓ ਤਰਸਨਾ। हे ਮਹਾਰਾਜ, ਇਸ ਲਈ ਹੀਓ ਅਸੀਂ ਹਿਰਦੇ ਕਰਕੇ ਆਪ ਜੀ ਦੇ ਮਹਾਰਾਜ ਦੀਦਾਰ ਕਰਨ ਦੇ ਵਾਸਤੇ ਮਹਾਰਾਜ ਉਮਗ ਉਤਸ਼ਾਹਤ ਹੋ ਕੇ ਤਰਸਦੇ ਪਏ ਹਾਂ। ਹੀਓ ਸਾਡਾ ਹਿਰਦਾ ਬਾਰ-ਬਾਰ ਮਹਾਰਾਜ ਤੁਹਾਡੇ ਦਰਸ਼ਨਾਂ ਨੂੰ ਤਰਸਦਾ ਹੈ, ਉਤਸ਼ਾਹਿਤ ਹੋ ਕੇ ਬਾਰ-ਬਾਰ ਵਾਹਿਗੁਰੂ ਆਪ ਦੇ ਪਿਆਰ ਦੇ ਵਿੱਚ ਭੇਜ ਕੇ ਯਾਦ ਕਰਦਾ ਹੈ। ਲੀਨ ਲੀਨ ਪਿਆਸ ਮੀਨ। ਮਹਾਰਾਜ ਸੱਚੇ ਪਾਤਸ਼ਾਹ ਜੀ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਆ। ਕਹਿੰਦੇ ਹਨ ਜਦੋਂ ਥੋੜਾ ਜਿਹਾ ਪਾਣੀ ਹੋਵੇ ਤੇ ਮਛਲੀ ਬੜੀ ਦੀਨ ਹੋ ਜਾਂਦੀ ਹੈ। ਕਿਵੇਂ ਤੜਫਦੀ ਹੈ ਬਾਰ-ਬਾਰ, ਕਿਉਂਕਿ ਉਹਦਾ ਜੀਵਨ ਹੀ ਪਾਣੀ ਹੈ। ਮੱਛੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਦਈਏ ਤੇ ਸਤ ਸੰਗਤ ਮੌਤ ਹੋ ਜਾਂਦੀ ਹੈ। ਜਦੋਂ ਥੋੜਾ ਜਿਹਾ ਪਾਣੀ ਰਹਿ ਜਾਵੇ ਤੇ ਦੀਨ ਹੋ ਕੇ ਬਾਰ-ਬਾਰ ਕਿੱਦਾਂ ਤੜਫਦੀ ਹੈ, ਬਾਰ-ਬਾਰ ਤੜਫਦੀ ਹੈ। ਇਵੇਂ ਹਜ਼ੂਰ ਨੇ ਉਚਾਰਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਫਰਮਾਉਂਦੇ, ਦੀਨ ਲੀਨ ਪਿਆਸ ਮੀਨ। ਮੀਨ ਜਿਹੜੀ ਮੱਛੀ ਹੈ ਨਾ, ਥੋੜੇ ਜਿਹੇ ਪਾਣੀ ਵਿੱਚ ਬਾਰ-ਬਾਰ ਦੀਨ ਹੁੰਦੀ ਹੈ, ਬਾਰ-ਬਾਰ ਤੜਫਦੀ ਹੈ। ਸੰਤਨਾ ਹਰ ਸੰਤਨਾ। ਹਰ ਨਾਮ ਵੀ ਸਾਧ ਸੰਗਤ ਪਾਣੀ ਦਾ ਹੈ। ਪਾਣੀ ਤੋਂ ਬਿਨਾਂ ਸੰਤ ਨਾ ਸ਼ਾਂਤੀ ਨਹੀਂ ਆਉਂਦੀ ਮਛਲੀ ਨੂੰ, ਸੰਤ ਨਾ ਨਹੀਂ ਸ਼ਾਂਤੀ ਆਉਂਦੀ, ਕਿਉਂਕਿ ਪਾਣੀ ਹੀ ਸਾਧ ਸੰਗਤ ਉਹਦਾ ਜੀਵਨ ਹੈ, ਉਹਦਾ ਆਧਾਰ ਹੈ, ਆਸਰਾ ਹੈ। ਅਥਵਾ ਹਜ਼ੂਰ ਨੇ ਅੰਤਰੀ ਭਾਵ ਦੇ ਵਿੱਚ ਫਰਮਾਨ ਕੀਤਾ, ਦੀਨ ਲੀਨ ਪਿਆਸ ਮੇਨ। हे ਮਹਾਰਾਜ, ਜਿਵੇਂ ਮੱਛੀ ਦਾ ਆਸਰਾ ਪਾਣੀ ਹੈ, ਇਵੇਂ ਅਕਾਲ ਪੁਰਖ ਵਾਹਿਗੁਰੂ ਹੈ ਚੇਤਨ ਸਰੂਪ। ਆਪ ਜੀ ਚੇਤਨ ਰੂਪ ਜਲ ਹੋ ਮਹਾਰਾਜ। हे ਅਕਾਲ ਪੁਰਖ ਵਾਹਿਗੁਰੂ, ਸਾਡੇ ਜਗਿਆਸੂ ਰੂਪ ਸਖੀ ਮੱਛੀ ਹੈ। ਇਸ ਨੂੰ ਮਹਾਰਾਜ ਜਿਵੇਂ ਆਪ ਜੀ ਦੇ ਚੇਤਨ ਸਤਾ, ਆਪ ਜੀ ਦਾ ਬ੍ਰਹਮਾ ਜੋ ਸਤ ਚੇਤਨ ਆਨੰਦ ਸਰੂਪ ਹੈ, ਮਹਾਰਾਜ ਤੁਹਾਡੀ ਯਾਦ ਰੂਪ ਪਾਣੀ ਦਾ ਹੀ ਸਾਨੂੰ ਆਸਰਾ ਹੈ। ਜਦੋਂ ਤੁਹਾਡੀ ਯਾਦ ਵਿਸਰ ਜਾਂਦੀ ਹੈ ਤੇ ਮਹਾਰਾਜ ਇਹ ਜੀਵ ਰੂਪ ਜਿਹੜੀ ਮਛਲੀ ਹੈ ਨਾ, ਬਾਰ-ਬਾਰ ਤੜਫਦੀ ਹੈ, ਕਿਉਂਕਿ ਆਖਾ ਜੀਵਾ ਵਿਸਰੈ ਮਰ ਜਾਓ। हे ਵਾਹਿਗੁਰੂ, ਆਖਦੇ ਹਾਂ ਤੁਹਾਡਾ ਨਾਮ ਤਾਂ ਜੀਵਿਤ ਭਾਵ ਵਿੱਚ ਆ, ਨਹੀਂ ਤਾਂ ਆਤਮਿਕ ਮੌਤ ਹੋ ਜਾਂਦੀ ਹੈ। ਸੰਤਨਾ ਹਰ ਸੰਤਨਾ। हे ਮਹਾਰਾਜ, ਨਹੀਂ ਮਨ ਨੂੰ ਸ਼ਾਂਤੀ ਆਉਂਦੀ, ਹਰੀ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਜਾਰ ਤੋਂ ਬਿਨਾਂ ਮਨ ਨੂੰ ਸਕੂਨ ਮਿਲਦਾ ਹੀ ਨਹੀਂ ਹੈ। ਇਸ ਲਈ हे ਮਹਾਰਾਜ, ਅਸੀਂ ਬੰਦਗੀ ਕਰਨ ਵਾਲੇ ਸਤਿਪੁਰਸ਼ੋ ਆਪ ਜੀ ਦੇ ਚਰਨਾਂ ਦੀ ਰੇਣ ਧੂੜੀ ਮੰਗਦੇ ਹਾਂ। ਮਹਾਰਾਜ, ਅਸੀਂ ਹੀਓ ਆਪਣਾ ਹਿਰਦਾ ਜਿਹੜਾ ਉਹਨਾਂ ਦੇ ਚਰਨਾਂ ਵਿੱਚ ਅਰਪਣ ਕਰਦੇ ਹਾਂ, ਜੋ ਸਵਾਸ ਆਪ ਜੀ ਦਾ ਨਾਮ ਜਪਦੇ ਹਨ। ਪਰਮਾਤਮਾ ਦੀ ਜਿਨ੍ਹਾਂ ਤੇ ਪ੍ਰਭੂ ਜੀ ਕਿਰਪੇਨ ਕਿਰਪਾਲੂ ਹੋਏ ਹੈ, ਜਿਨ੍ਹਾਂ ਤੇ ਅਕਾਲ ਪੁਰਖ ਵਾਹਿਗੁਰੂ ਸਰੂਪ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰ ਦਿੱਤੀ ਹੈ। ਜਗਤ ਦੀ ਜਿਹੜੀ ਮੋਹ ਮਮਤਾ ਦਾ ਮੋਹ ਹੈ ਨਾ, ਬਾਰ-ਬਾਰ ਜਿਸ ਮੋਹ ਕਰਕੇ ਮੋਹ ਰੂਪੀ ਦਲਦਲ ਦੇ ਵਿੱਚ ਫਸ ਕੇ ਬਾਰ-ਬਾਰ ਸੰਸਾਰ ਦੇ ਅੰਦਰ ਜਨਮ ਧਾਰਨ ਕਰਦਾ ਰਹਿੰਦਾ ਹੈ। ਔਰ ਮਾਨ, ਜਿਹੜਾ ਮਾਣ ਸਤਿਕਾਰ ਪਾਉਣ ਦੇ ਵਾਸਤੇ ਬਾਰ-ਬਾਰ ਚਾਹਤ ਕਰਦਾ ਹੈ, ਤਮਾ ਰੱਖਦਾ ਆਪਣੇ ਅੰਦਰ। ਗਰੀਬ ਨਵਾਜ ਧੰਨ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ, ਮਾਨ ਮੋਹ ਤਿਆਗ ਛੋੜਿਓ। ਹਜ਼ੂਰ ਕਹਿੰਦੇ ਜਿਹੜਾ ਮੋਹ ਮਮਤਾ ਹੈ ਔਰ ਦੁਨੀਆ ਦਾ ਮਾਣ ਹੈ, ਐਸੀ ਮਨ ਵਿੱਚ ਤਮਾ ਰੱਖਣੀ, ਸਭ ਕੁਝ ਤਿਆਗ ਦੇਣਾ ਕਰ। ਤੋ ਨਾਨਕ ਹਰ ਜੀਓ ਭੇਟ
ਭੇਟਣਾ। ਜਿਵੇਂ ਪਹਿਲਾਂ ਸਵਾਲ ਕੀਤਾ ਸੀ ਨਾ ਜਗਿਆਸੂ ਜਨ ਦੁਆਰਾ, ਹਜੂਰ ਨੇ ਸ਼ਬਦ ਦੇ ਅਖੀਰਲੀ ਪੰਕਤੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਜਵਾਬ ਦਿੱਤਾ ਹੈ। ਹਜੂਰ ਫਰਮਾਨ ਕਰਦੇ ਹੈ, ਕਹਿੰਦੇ ਤਾਓ ਇਸ ਢੰਗ ਦੇ ਨਾਲ ਤਾਂ ਪ੍ਰਮਾਤਮਾ ਦੇ ਨਾਲ ਭੇਟਣਾ ਤੂੰ ਮਿਲ ਸਕਦਾ ਹੈ ਜੇ ਸੰਸਾਰ ਦੇ ਜਿਹੜਾ ਮੋਹ ਮਮਤਾ ਹੈ, ਮਾਣ ਦੀ ਤੇਰੇ ਮਨ ਵਿੱਚ ਤਮਾ ਹੈ, ਇਸ ਨੂੰ ਤਿਆਗ ਦੇਣਾ ਕਰੇ ਔਰ ਚਰਨ ਧੂੜ ਭਾਵ ਕੇ ਨਿਮਰਤਾਵਾਨ ਹੋ ਕਰਕੇ ਜੀਵਨ ਨਿਰਵਾਹ ਕਰੇ, ਪਿਆਰ ਦੇ ਵਿੱਚ ਭੇਜ ਕੇ ਪਰਮਾਤਮਾ ਨੂੰ ਯਾਦ ਕਰੇ, ਤਾਂ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਿਆ ਜਾ ਸਕਦਾ ਹੈ। ਤਾਂ ਉਹ ਨਾਨਕ ਹਰ ਜੀਉ ਭੇਟਣਾ, ਤਾਂ ਫਿਰ ਵਾਹਿਗੁਰੂ ਨੂੰ ਸਾਖਸ਼ਾਤ ਕਰਕੇ ਤੂੰ ਮਿਲ ਸਕਦਾ ਹੈ। ਕਾਲੜਾ ਮਹੱਲਾ ਪੰਜਵਾ। ਰੰਗਾ ਰੰਗ ਰੰਗਨ ਕੇ ਰੰਗਾ। ਮਹਾਰਾਜ ਸੱਚੇ ਪਾਤਸ਼ਾਹ ਉਚਾਰਨ ਕਰਦੇ ਨੇ, ਸੰਸਾਰ ਦੇ ਅੰਦਰ ਜਿਤਨੇ ਵੀ ਦੁਨੀਆ ਦੇ ਰੰਗ ਹੈ ਨਾ, ਸਭ ਰੰਗਾਂ ਨੂੰ ਰੰਗਣ ਵਾਲਾ ਸਾਧ ਸੰਗਤ ਜੀ ਇੱਕ ਪ੍ਰਮਾਤਮਾ ਹੈ। ਜਿਤਨੇ ਵੀ ਸੰਸਾਰ ਦੀ ਚਿੱਤਰਕਾਰੀ ਕੀਤੀ ਹੋਈ ਹੈ, ਜਿੰਨੇ ਵੀ ਸਾਧ ਸੰਗਤ ਜੀ ਜੀਵ ਜੰਤੂ ਪਸ਼ੂ ਪਰਿੰਦੇ ਸਾਨੂੰ ਦਿਖਦੇ ਆ ਨਾ ਰੰਗਾਂ ਦੇ, ਇਹ ਸਭ ਨੂੰ ਪ੍ਰਮਾਤਮਾ ਨੇ ਸਾਧ ਸੰਗਤ ਆਪਣੀ ਸ਼ਕਤੀ ਨੂੰ ਮੱਟੀ ਵਿੱਚ ਪਾ ਕੇ ਰੰਗਿਆ ਹੋਇਆ ਹੈ। ਕਿਸੇ ਜੀਵ ਨੂੰ ਕਿਸੇ ਤਰ੍ਹਾਂ ਦਾ ਬਣਾ ਦਿੱਤਾ ਹੈ, ਕਿਸੇ ਜੀਵ ਨੂੰ ਕਿਸੇ ਰੰਗ ਦਾ ਬਣਾ ਦਿੱਤਾ ਹੈ। ਇਵੇਂ ਜਿਤਨੇ ਵੀ ਦੁਨੀਆ ਦੇ ਰੰਗ ਹਨ, ਸਭ ਨੂੰ ਰੰਗਣ ਵਾਲਾ ਔਰ ਰੰਗਾ ਰੂਪ ਹੋ ਕੇ ਵਰਤਣ ਵਾਲਾ ਪਰਮੇਸ਼ਰ ਆਪ ਹੈ। ਸਤਿਗੁਰੂ ਜੀ ਨੇ ਫਰਮਾਨ ਕੀਤਾ, ਰੰਗਾ ਰੰਗ ਰੰਗਨ ਕੇ ਰੰਗਾ, ਅਥਵਾ ਜੀਵ ਦੇ ਹਿਰਦੇ ਵਿੱਚ ਸਭ ਪ੍ਰੇਮਾਂ ਦੇ ਨਾਲੋਂ ਪ੍ਰੇਮ ਰੂਪੀ ਰੰਗ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੇ ਪੈਦਾ ਕਰਨਵਾ, ਇਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ। ਜਿੰਨੇ ਵੀ ਦੁਨੀਆ ਦੇ ਰੰਗ ਪਿਆਰ ਹੈ, ਸਭ ਪਿਆਰ ਦੇ ਨਾਲੋਂ ਸਭ ਪ੍ਰੀਤਾਂ ਦੇ ਨਾਲੋਂ ਪਰਮਾਤਮਾ ਦਾ ਪ੍ਰੇਮ ਰੂਪੀ ਜਿਹੜਾ ਰੰਗ ਹੈ, ਇਹ ਸਭ ਤੋਂ ਉੱਤਮ ਹੈ। ਸਾਹਿਬ ਸਤਿਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ। ਹਜੂਰ ਨੇ ਉਚਾਰਨ ਕੀਤਾ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁਖ ਸਿਓ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਜਗਤ ਦੀ ਝੂਠੀ ਪ੍ਰੀਤ ਦੇਖੀ ਹੋਈ ਹੈ, ਕੇਵਲ ਪਰਮਾਤਮਾ ਦਾ ਪਿਆਰ ਜਿਹੜਾ ਰੰਗ ਹੈ ਸਭ ਤੋਂ ਸ਼੍ਰੋਮਣੀ ਹੈ। ਪਰ ਜਿਸ ਦੇ ਹਿਰਦੇ ਅੰਦਰ ਵਾਹਿਗੁਰੂ ਪੈਦਾ ਕਰ ਦੇਵੇ, ਉਹਦੇ ਅੰਦਰ ਹੀ ਸਾਧ ਸੰਗਤ ਜੀ ਪ੍ਰਗਟ ਹੁੰਦਾ ਹੈ। ਜਿਸ ਨੂੰ ਭਾਉ ਭਗਤੀ ਦੀ ਦਾਤ ਬਖਸ਼ਦਾ ਹੈ, ਜਿਸ ਨੂੰ ਸ਼੍ਰੋਮਣੀ ਸਾਧ ਸੰਗਤ ਦੀ ਦਾਤ ਬਖਸ਼ਿਸ਼ ਕਰਦਾ ਹੈ, ਸਾਧ ਸੰਗਤ ਵਿੱਚ ਆ ਕੇ ਹਿਰਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਰੂਪੀ ਰੰਗ ਚੜ੍ਹਦਾ ਹੈ। ਕੀਟ ਹਸਤ ਪੂਰਨ ਸਭ ਸੰਗਾ। ਕੀੜੀ ਤੋਂ ਲੈ ਕੇ ਹਸਤ ਹਾਥੀ ਤੱਕ ਪ੍ਰਮਾਤਮਾ ਪੂਰਨ ਹੋ ਰਿਹਾ ਹੈ, ਪਰਿਪੂਰਵਕ ਹੋ ਰਿਹਾ ਹੈ। ਸਭ ਦੇ ਸੰਗਾ, ਹਰ ਇੱਕ ਜੀਵ ਦੇ ਘਟ ਦੇ ਅੰਦਰ ਪ੍ਰਮਾਤਮਾ ਵਰਤਦਾ ਹੈ। ਚਾਹੇ ਕੀੜੀ ਤੇ ਹੈ, ਛੋਟੇ ਆਕਾਰ ਦੀ ਜੀਵ ਹੈ, ਚਾਹੇ ਸਾਧ ਸੰਗਤ ਜੀ ਹਾਥੀ ਵੱਡੇ ਆਕਾਰ ਦਾ ਹੈ। ਭਾਵ ਸੂਖਮ ਤੇ ਸਥੂਲ ਸਭ ਜੀਵਾਂ ਦੇ ਅੰਦਰ ਪਰਮਾਤਮਾ ਵਰਤ ਰਿਹਾ ਹੈ। ਜਿਵੇਂ ਹਜੂਰ ਦਾ ਫਰਮਾਨ ਆਉਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਨਹੀਂ ਕਿ ਛੋਟੇ ਆਕਾਰ ਦਾ ਜੀਵ ਹੀ ਉਹਦੇ ਅੰਦਰ ਪਰਮਾਤਮਾ ਦੀ ਜੋਤ ਘੱਟ ਹੈ, ਸਮਾਨ ਵਾਹਿਗੁਰੂ ਦੀ ਜੋਤ ਵਰਤਦੀ ਹੈ। ਭਾਵੇਂ ਕੋਈ ਜਲਾਂ ਵਿੱਚ ਰਹਿਣ ਵਾਲਾ, ਪਾਣੀ ਵਿੱਚ ਰਹਿਣ ਵਾਲਾ ਜੀਵ ਹੈ, ਚਾਹੇ ਥਲ ਜਾਂ ਧਰਤੀ ਜਾਂ ਪਾਤਾਲ ਜਾਂ ਆਕਾਸ਼ ਦੇ ਵਿੱਚ ਇਹਦਾ ਆਕਾਸ਼ ਉੱਡਣ ਵਾਲਾ, ਹਰ ਇੱਕ ਜੀਵ ਦੇ ਅੰਦਰ ਸਮਾਨ ਪਰਮਾਤਮਾ ਦੀ ਜੋਤ ਵਰਤਦੀ ਹੈ। ਜਿਵੇਂ ਜਮਾਨ ਕੀ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਐਸੀ ਵਾਹਿਗੁਰੂ ਜੀ ਦਾ ਸਰੂਪ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਨ ਕਰਦੇ ਹਨ, ਵਰਤ ਨੇਮ ਤੀਰਥ ਸਹਿਤ ਗੰਗਾ। ਸਾਧ ਸੰਗਤ ਦੀ ਮਹਾਨਤਾ ਦਰਸਾ ਰਹੇ ਹੈ ਕਿ ਸਾਧ ਸੰਗਤ ਕੀਤੇ ਤੋਂ ਬਿਨਾਂ ਭਾਵੇਂ ਜਿੰਨੇ ਮਰਜ਼ੀ ਕੋਈ ਕਰਮ ਕਾਂਡ ਕਰ ਕਰਕੇ ਦੇਖ ਲਵੇ, ਪਰ ਉਹ ਸਾਰੇ ਨਿਸਫਲ ਹੀ ਚਲੇ ਜਾਂਦੇ ਹਨ। ਹਜੂਰ ਨੇ ਉਚਾਰਨ ਕੀਤਾ, ਵਰਤ ਨੇਮ ਤੀਰਥ ਸਹਿਤ ਗੰਗਾ। ਵਰਤ ਆਦਿਕ ਰੱਖਣੇ, ਫਿਰ ਨੇਮ ਜਮ ਨੇਮ ਆਦਿਕ ਰੱਖ ਲੈਣੇ, ਫਿਰ ਆਖਣਾ ਕਿ ਗੰਗਾ ਇਸ਼ਨਾਨ ਕਰਨ ਦੇ ਨਾਲ ਹੀ ਮੇਰਾ ਜੀਵਨ ਸਫਲਾ ਹੋ ਜਾਵੇਗਾ, ਜਾਂ ਤੀਰਥ 68 ਤੀਰਥਾਂ 'ਤੇ ਇਸ਼ਨਾਨ ਕਰਨਾ ਇਤਿਆਦਿ, ਪਰਮੇਸ਼ਰ ਦਾ ਸਿਮਰਨ ਨਾ ਕਰਨਾ, ਗੁਰੂ ਕੀ ਸੰਗਤ ਨਾ ਕਰਨੀ। ਐਸੇ ਸੰਸਾਰ ਦੇ ਅੰਦਰ ਭਾਵੇਂ ਕਿੰਨੇ ਹੀ ਕਰਮ ਕਾਂਡ ਕਰੀ ਜਾਵੇ, ਜਲ ਹੇਵਤ ਭੂਖ ਅਰ ਨੰਗਾ। ਫਿਰ ਜਲ ਦੀਆਂ ਹੂਤੀਆਂ ਦੇਣੀਆਂ, ਹੇਵਤ ਜਲ ਦਾ ਜਿਹੜਾ ਸਾਧ ਸੰਗਤ ਜੀ ਪ੍ਰਭਾਵ ਹੈ ਉਹ ਸਹਿਨ ਕਰਨਾ।
ਭਾਵ ਕਿ ਕੋਈ ਗਲ ਦੇ ਪਾਣੀ ਦੇ ਵਿੱਚ ਖੜ ਕੇ ਕੋਈ ਤਪ ਕਰਦੇ ਹੈ, ਜਾਂ ਬਰਫੀਲੇ ਪਹਾੜਾਂ ਵਿੱਚ ਜਾ ਕਰਕੇ ਸਾਧ ਸੰਗਤ ਜੀ ਸਰਦੀ ਦਾ ਸਹਿਨ ਕਰਨਾ, ਔਰ ਇਸੇ ਤਰ੍ਹਾਂ ਭੁੱਖੇ ਰਹਿ ਕਰਕੇ ਤਪ ਕਰਨਾ, ਸਰੀਰ ਨੂੰ ਕੁਝ ਖਾਣ ਵਾਸਤੇ ਦੇਣਾ ਨਾ, ਨੰਗਾ ਤਨ ਦੇ ਉੱਪਰ ਜਿਹੜੇ ਆ ਕੱਪੜੇ ਵੀ ਉਹ ਸਾਧ ਸੰਗਤ ਜੀ ਤਿਆਗ ਦੇਣੇ, ਦਿਗੰਬਰ ਬਣ ਜਾਣਾ। ਐਸਾ ਹਜੂਰ ਕਹਿੰਦੇ ਭਾਵੇਂ ਕੋਈ ਕਰਕੇ ਵੀ ਦੇਖ ਲੈਣਾ ਕਰੇ। ਪੂਜਾਚਾਰ ਕਰਤ ਮੇਲੰਗਾ, ਫਿਰ ਪੂਜਾ ਕਰਨੀ ਕਈ ਤਰ੍ਹਾਂ ਕਰਕੇ, ਚਾਰ ਬੜੇ ਸੋਹਣੇ ਢੰਗ ਦੇ ਨਾਲ ਆਖਣਾ ਕਿ ਮੈਂ ਪੂਜਾ ਕਰਦਾ ਹਾਂ, ਪਰ ਪਰਮੇਸ਼ਰ ਦਾ ਨਾਮ ਨਾ ਜਪਣਾ, ਗੁਰੂ ਕੀ ਸੰਗਤ ਨਾ ਕਰਨੀ। ਮੇਲੰਗਾ ਮਿਲ ਕਰਕੇ ਵੀ ਭਾਵੇਂ ਸੰਸਾਰ ਦੇ ਕਰਮ ਕਾਂਡ ਕਰ ਲੈਣਾ ਕਰੇ। ਚੱਕਰ ਕਰਮ ਤਿਲਕ ਖਾਟੰਗਾ, ਫਿਰ 6 ਜਿਹੜੇ ਚੱਕਰ ਹੈ ਸਾਧ ਸੰਗਤ ਜੀ, ਮੂਲਾ ਧਾਰ, ਚੱਕਰਾ ਧਾਰ, ਸੁਧ ਤਾਦ ਕੇ 6 ਚੱਕਰ ਮੰਨੇ ਗਏ ਆ। ਕਹਿੰਦੇ ਹਨ ਇਹਨਾਂ 6 ਚੱਕਰਾਂ ਦੇ ਵੀ 6 ਦੇਵਤੇ ਨੂੰ, ਕੋਈ ਕਿਸੇ ਨੂੰ ਕਿਸੇ ਗਣੇਸ਼ ਦੀ ਪੂਜਾ ਕਰਦਾ, ਕੋਈ ਸ਼ਿਵ ਜੀ ਦੀ, ਕੋਈ ਵਿਸ਼ਨੂੰ ਆਦਿਕ, ਭਾਵ ਇਹਨਾਂ ਦੇਵਤਿਆਂ ਦੀ ਵੀ ਭਾਵੇਂ ਪੂਜਾ ਕਰ ਕਰਕੇ ਦੇਖ ਲਵੇ। ਕਰਮ ਜਾਂ ਫਿਰ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਖਟ ਕਰਮੀ 6 ਕਰਮ ਮੰਨੇ ਜਾਂਦੇ ਹੈ। ਦਾਨ ਦੇਣਾ, ਦਾਨ ਲੈਣਾ, ਜਗ ਕਰਨਾ ਤੇ ਕਰਾਉਣਾ, ਵਿਦਿਆ ਪੜ੍ਹਨੀ ਅਤੇ ਪੜ੍ਹਾਉਣੀ। ਇਹ ਭਾਵੇਂ ਵਾਹਿਗੁਰੂ ਦੇ ਨਾਮ ਜਪਣ ਤੋਂ ਬਿਨਾਂ 6 ਕਰਮ ਵੀ ਕਰਕੇ ਦੇਖ ਲੈਣਾ ਕਰੇ। ਔਰ ਹਜੂਰ ਨੇ ਉਚਾਰਨ ਕੀਤਾ, ਤਿਲਕ ਮਸਤਕ ਦੇ ਤਿਲਕ ਵੀ ਭਾਵੇਂ ਲਾ ਕੇ ਦੇਖ ਲਵੇ। ਖਾਟੰਗਾ ਵੇਦ ਦੇ ਜਿਹੜੇ 6 ਸਿਆਖ ਹਨ, ਉਹਨਾਂ ਦੇ ਭਾਵੇਂ ਗਿਆਤ ਨੂੰ ਵੀ ਧਾਰਨ ਕਰਕੇ ਦੇਖ ਲਵੇ। ਉਹਨਾਂ ਅੰਦਰ ਦੱਸੇ ਹੋਏ ਕਰਮ ਕਾਂਡ ਵੀ ਕਰ ਕਰਕੇ ਦੇਖ ਲਵੇ। ਦਰਸ਼ਨ ਭੇਟੇ ਬਿਨ ਸਤ ਸੰਗਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਪੁਰਸ਼ਾਂ ਦੀ ਸਤ ਸੰਗਤ ਵਿੱਚ ਆ ਕੇ ਸਤਿਗੁਰਾਂ ਦੇ ਦੀਦਾਰ ਕੀਤੇ ਤੋਂ ਬਿਨਾਂ ਸਾਰੇ ਨਿਸਫਲ ਹਨ, ਕਿਸੇ ਵੀ ਲੇਖੇ ਵਿੱਚ ਪੈਣ ਵਾਲੇ ਨਹੀਂ ਹੈ। ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ, ਹਜੂਰ ਕਹਿੰਦੇ ਹਨ ਸਿਰ ਕਰਮਨ ਕੈ ਕਰਮਾ, ਜਿਹੜਾ ਸ਼੍ਰੋਮਣੀ ਕਰਮ ਹੈ ਨਾ, ਸਭ ਤੋਂ ਉੱਤਮ ਕਰਮ ਹੈ ਸਾਧ ਸੰਗਤ ਕਰਨੀ, ਗੁਰੂ ਕੀ ਸੰਗਤ ਵਿੱਚ ਜੁੜ ਕੇ ਵਾਹਿਗੁਰੂ ਦਾ ਜਸ ਸਰਵਣ ਕਰਨਾ। ਕਿਉਂਕਿ ਸਤ ਸੰਗਤ ਵਿੱਚ ਆ ਕੇ ਹੀ ਸਾਧ ਸੰਗਤ ਦੀ ਨਿਮਰਤਾ ਮਿਲਦੀ ਹੈ, ਹਿਰਦੇ ਵਿੱਚ ਪਿਆਰ ਪੈਦਾ ਹੁੰਦਾ ਹੈ। ਦਰਸ਼ਨ ਭੇਟੇ ਬਿਨ ਸਤ ਸੰਗਾ, ਔਰ ਸਤ ਸੰਗਤ ਕੀਤੇ ਤੋਂ ਬਿਨਾਂ ਵਾਹਿਗੁਰੂ ਦੇ ਦੀਦਾਰ ਵੀ ਨਹੀਂ ਕੀਤੇ ਜਾ ਸਕਦੇ, ਸਾਖਸ਼ਾਤ ਕਰਕੇ ਪਰਮਾਤਮਾ ਦੇ ਨਾਲ ਮਿਲਿਆ ਵੀ ਨਹੀਂ ਜਾ ਸਕਦਾ। ਹਜੂਰ ਦਾ ਬਚਨ ਆਉਂਦਾ ਹੈ, ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਹ ਸੇ ਖੰਡਨ ਹੈ, ਗੱਛੇਣ ਨੈਣ ਭਾਰੇਣ ਨਾਨਕ, ਬਿਨਾ ਸਾਧੂ ਨਾ ਸਿੱਧੇ ਅਤੇ। ਭਾਵੇਂ ਕਹਿੰਦੇ ਪਰਮਾਣੂ ਤੋਂ ਵੀ ਛੋਟੇ ਜਿਹੇ ਆਕਾਰ ਦਾ ਆਪਣਾ ਸਰੀਰ ਬਣਾ ਲੈ, ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਰਾਹੀਂ ਇੱਕ ਛਿਨ ਮਾਤਰ ਸਮੇਂ ਵਿੱਚ ਖੰਡਾ ਬ੍ਰਹਮੰਡਾਂ ਵਿੱਚ ਫਿਰ ਕੇ ਆ ਜਾ, ਪਰ ਇਹ ਮਾਤਾ ਸੋਚੀ ਕਿ ਮੈਂ ਮੁਕਤ ਹੋ ਜਾਵਾਂਗਾ ਸਤ ਸੰਗਤ ਕੀਤੇ ਤੋਂ ਬਿਨਾ ਸਾਧੂ ਨਾ ਸਿੱਧੇ ਅਤੇ ਨਹੀਂ ਦਾਤ ਮਿਲ ਸਕਦੀ ਮੁਕਤੀ ਦੀ, ਜਿੰਨੀ ਦੇਰ ਤੱਕ ਸਾਧ ਸੰਗਤ ਨਹੀਂ ਕਰਦਾ। ਆਠ ਨਿਗ੍ਰਹਿ ਅਤ ਰਹਿਤ ਬਿਟੰਗਾ, ਫਿਰ ਹਜੂਰ ਕਹਿੰਦੇ ਹਨ ਕਿ ਜਿਵੇਂ ਕੋਈ ਹੱਠ ਯੋਗ ਕਰਦਾ, ਕਿਉਂਕਿ ਯੋਗ ਵੀ ਕਈ ਪ੍ਰਕਾਰ ਦਾ ਹੁੰਦਾ ਹੈ। ਹੱਠ ਯੋਗ ਕਰਨਾ, ਨਿਗ੍ਰਹਿ ਗ੍ਰਹਿ ਭਾਵ ਕਿ ਗ੍ਰਸਤ ਤੋਂ ਬਿਨਾ ਹੋ ਜਾਣਾ, ਕਿ ਮੈਂ ਗ੍ਰਸਤ ਆਸ਼ਰਮ ਨਹੀਂ ਧਾਰਨ ਕਰਨਾ, ਜਾਂ ਕਿਸੇ ਤਰ੍ਹਾਂ ਕਰਕੇ ਲੜਾਈ ਝਗੜਾ ਕਰਕੇ ਕਮਾਈ ਕਰਨ ਤੋਂ ਬਿਨਾ ਰਹਿਣਾ ਕਰਕੇ, ਕਿ ਮੈਨੂੰ ਕਮਾਈ ਨਾ ਕਰਨੀ ਪਵੇ ਤੇ ਘਰ ਬਾਹਰ ਛੱਡ ਕੇ ਚਲਿਆ ਜਾਂਦਾ ਹੈ, ਕਿ ਮੈਂ ਕਿਵੇਂ ਟੱਬਰ ਨੂੰ ਨਾ ਪਾਲਣਾ ਪਵੇ, ਪਰਿਵਾਰ ਨੂੰ ਛੱਡ ਕਰਕੇ ਨਿਗ੍ਰਹਿ ਬਣ ਜਾਂਦਾ ਹੈ। ਹਜੂਰ ਕਹਿੰਦੇ ਅਤ ਰਹਿਤ ਬਿਟੰਗਾ ਵੱਖਰਾ ਹੋ ਕਰਕੇ ਰਹਿਣਾ ਕਰਦਾ, ਟੇਢਾ ਹੋ ਕੇ ਰਹਿੰਦਾ ਹੈ। ਹੋ ਰੋਗ ਵਿਆਪੈ ਚੁੱਕੈ ਨਾ ਭੰਗਾ, ਪਰ ਕਹਿੰਦੇ ਜਿਹੜਾ ਹਉ ਹੰਗਤਾ ਮਮਤਾ ਦਾ ਰੋਗ ਲੱਗਾ ਹੋਇਆ ਨਾ ਮਨ ਦੇ ਅੰਦਰ, ਉਹ ਨਹੀਂ ਕਦੇ ਵੀ ਲੱਥ ਸਕਦਾ। ਭਾਵੇਂ ਘਰ-ਬਾਰ ਵੀ ਤਿਆਗ ਕੇ ਚਲਿਆ ਜਾਵੇ, ਹੱਠ ਯੋਗ ਵੀ ਧਾਰਨ ਕਰ ਲਵੇ, ਤਪ ਵੀ ਕਈ ਤਰ੍ਹਾਂ ਦਾ ਕਰ ਕਰਕੇ ਦੇਖ ਲਵੇ, ਪਰ ਹਉਮੈ ਦਾ ਰੋਗ ਨਹੀਂ ਕਦੇ ਵੀ ਜੀਵ ਦੇ ਅੰਦਰੋਂ ਜਾਂਦਾ। ਸਾਹਿਬ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ। ਹਜੂਰ ਕਹਿੰਦੇ ਨਿਮਖ ਕਰ ਸਰੀਰ ਕਟਾਵੈ, ਤਾਉ ਭੀ ਹਉਮੈ ਮੈਲ ਨਾ ਜਾਵੈ। ਕਹਿੰਦੇ ਸਰੀਰ ਨੂੰ ਭਾਵੇਂ ਕੀਮਾ ਵੀ ਕਰਾ ਕੇ ਦੇਖ ਲੈ, ਪਰ ਹੰਗਤਾ ਦੀ ਮੈਲ ਨਹੀਂ ਤੇਰੇ ਕਦੇ ਅੰਦਰੋਂ ਜਾ ਸਕਦੀ। ਉਹ ਤਾਂ ਹੀ ਜਾਵੇਗੀ ਜੇ ਵਾਹਿਗੁਰੂ ਦਾ ਸਿਮਰਨ ਕਰੇਗਾ ਤਾਂ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਨੇ ਫਰਮਾਨ ਕੀਤਾ, ਹਾਂ ਰੋਗ ਵਿਆਪੈ ਚੁੱਕੈ ਨਾ ਭੰਗਾ। ਭਾਵੇਂ ਕਿੰਨਾ ਵੀ ਯਤਨ ਕਰ ਲੈਣਾ ਕਰ,
ਪਰ ਫਿਰ ਵੀ ਹੰਗਤਾ ਮਮਤਾ ਦਾ ਰੋਗ ਭੰਗ ਨਹੀਂ ਹੋ ਸਕਦਾ। ਵਿਕਾਰ ਜਿਹੜੇ ਤੇਰੇ ਚੰਬੜੇ ਹੋਏ ਨੇ ਅੰਦਰ, ਤੈਨੂੰ ਸਤਾਉਣੋਂ ਨਹੀਂ ਹਟ ਸਕਦੇ। ਕਾਮ ਕ੍ਰੋਧ ਆਤ ਤ੍ਰਿਸ਼ਨ ਜਰੰਗਾ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਾਮ ਕ੍ਰੋਧ ਆਦਿਕ ਤ੍ਰਿਸ਼ਨਾ ਦੀ ਰਗ ਆਦਿਕ ਅਤਿਅੰਤ ਬਹੁਤ ਜ਼ਿਆਦਾ ਲਟ ਲਟ ਕਰਦੀ ਹੋਈ ਬਲਦੀ ਹੈ। ਜਰੰਗਾ ਇਹ ਜੀਵ ਅਲਪਗ ਜੀਵ ਇਹਦੇ ਵਿੱਚ ਹੀ ਜੜਦਾ ਰਹਿੰਦਾ ਹੈ, ਜਰਦਾ ਹੈ, ਸੜਦਾ ਰਹਿੰਦਾ ਹੈ, ਵਿਕਾਰਾਂ ਦੀ ਭੱਠੀ ਵਿੱਚ ਹਰ ਸਮੇਂ ਭੁੱਜਦਾ ਰਹਿੰਦਾ ਹੈ। ਓ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਸਮਾਪਤੀ ਦੀਆਂ ਪੰਕਤੀਆਂ ਅੰਦਰ ਗਰੀਬ ਨਵਾਜ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰਦੇ ਹੈ, ਹਜੂਰ ਕਹਿੰਦੇ ਉਹ ਜੀਵ ਮੁਕਤ ਹੋ ਗਿਆ ਜਿਸ ਦੇ ਮਸਤਕ ਦੇ ਪ੍ਰਮਾਤਮਾ ਨੇ ਚੰਗੇ ਲੇਖ ਲੇਖ ਕਰਕੇ ਪਾਏ ਸਨ, ਜਿਸ ਨੇ ਚੰਗੇ ਕਰਮ ਕਮਾਏ ਹੈ, ਜਿਸ ਨੇ ਗਰੀਬ ਨਵਾਜ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ। ਉਹ ਜੀਵ ਜਾਣੋ ਕਿ ਚੰਗਾ ਹੈ, ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਜਿਸ ਨੇ ਪੂਜ ਨੇਕ ਸ਼੍ਰੋਮਣੀ ਚੰਗਾ ਸਤਿਗੁਰੂ ਜੀ ਦੇ ਨਾਲ ਮਿਲ ਜਾਣਾ ਕੀਤਾ ਹੈ, ਜਿਸ ਨੇ ਗੁਰੂ ਚਰਨਾਂ ਦੇ ਨਾਲ ਜੁੜ ਕੇ ਚੰਗਾ ਭਾਉ ਭਗਤੀ ਦਾ ਮਾਰਗ ਧਾਰਨ ਕਰ ਲਿਆ ਹੈ, ਜਿਸ ਨੇ ਹਜੂਰ ਕਹਿੰਦੇ ਚੰਗਾ ਪਰਮੇਸ਼ਰ ਦਾ ਸੱਚਾ ਪਿਆਰ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ ਹੈ। ਐਸਾ ਗੁਰਮੁਖ ਪਿਆਰਾ ਵਾਹਿਗੁਰੂ ਦੀ ਬਖਸ਼ਿਸ਼ ਨਾਲ ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਮੁਕਤ ਹੋ ਜਾਣਾ ਕੀਤਾ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਸੰਗਤ ਬਖਸ਼ਣ ਯੋਗ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਕਾਮ ਕ੍ਰੋਧ ਆਤ ਤ੍ਰਿਸ਼ਨ ਜਰੰਗਾ। ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।